ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਸਿੱਖ ਜਗਤ ਵਿੱਚ ਜਾਂ ਇਉਂ ਕਹੀਏ ਕਿ ਪੰਜਾਬੀ ਬੋਲਣ ਵਾਲੀ ਦੁਨੀਆ ਦੇ ਵਿੱਚ ਇੱਕ ਬੜੀ ਵੱਡੀ ਚਰਚਾ ਛਿੜੀ ਹੋਈ ਹੈ। ਉਹ ਚਰਚਾ ਜਿਹੜੀ ਆ ਉਹਦੇ ਦੋ ਬਹੁਤ ਵੱਡੇ ਪੱਖ ਨੇ। ਇੱਕ ਪੱਖ ਤਾਂ ਇਹ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜਾ ਐਲਾਨ ਕੀਤਾ ਜਾਂ ਜਿਹੜੀ ਸਟੇਟਮੈਂਟ ਉਹਨਾਂ ਦੀ ਆਈ ਆ, ਬਿਆਨ ਆਇਆ ਕਿ ਇੱਕ ਬੋਲੀ ਤੇ ਇੱਕ ਦੇਸ਼, ਵੀ ਭਾਰਤ ਵਿੱਚ ਜਿਹੜੀਆਂ ਵੱਖ-ਵੱਖ ਅੱਡ-ਅੱਡ ਬੋਲੀਆਂ ਨੇ ਉਹਨਾਂ ਦੀ ਥਾਂ ਤੇ ਹਿੰਦੀ ਜਿਹੜੀ ਆ ਉਹ ਬੋਲੀ ਹੋਣੀ ਚਾਹੀਦੀ ਆ। ਇੱਕ ਮੁਲਕ ਆ ਤੇ ਸਾਰਿਆਂ ਦੀ ਇੱਕੋ ਬੋਲੀ ਹੋਣੀ ਚਾਹੀਦੀ ਆ। ਦੂਸਰੀ ਜਿਹੜੀ ਚਰਚਾ, ਦੂਸਰੀ ਚਰਚਾ ਨੇ ਸਾਰੇ ਪੰਜਾਬੀ ਪਿਆਰਿਆਂ ਨੂੰ ਚਿੰਤਤ ਕੀਤਾ ਹੋਇਆ, ਉਹ ਹੈਗਾ ਵੀ ਜਦੋਂ ਹਿੰਦੀ ਦਿਹਾੜਾ ਮਨਾਇਆ ਗਿਆ, ਜਦੋਂ ਅਮਿਤ ਸ਼ਾਹ ਨੇ ਇਹ ਜਿਹੜੀ ਆਪਾਂ ਪਹਿਲੋਂ ਗੱਲ ਕਰਕੇ ਹਟੇ ਆ ਇਹ ਸਟੇਟਮੈਂਟ ਦਿੱਤੀ ਆ, ਉਸੇ ਦਿਨ ਹੀ ਭਾਸ਼ਾ ਵਿਭਾਗ ਪੰਜਾਬ ਦੇ ਵਿੱਚ ਵੱਲੋਂ ਸਰਕਾਰੀ ਤੌਰ ਦੇ ਉੱਤੇ ਇੱਥੇ ਇੱਕ ਹਿੰਦੀ ਦਿਹਾੜੇ ਦਾ ਪ੍ਰੋਗਰਾਮ ਸੀ ਪੰਜਾਬ ਦੇ ਵਿੱਚ। ਤੋ ਇਸ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਵੀ ਉੱਥੇ ਸ਼ਖਸੀਅਤਾਂ ਜਾਂ ਵਿਦਵਾਨ ਜਾਂ ਇੰਟੈਲੈਕਚੁਅਲ ਜਾਂ ਜਿੰਨੇ ਵੀ ਉੱਥੇ ਹਿੰਦੀ ਨਾਲ ਸੰਬੰਧਿਤ ਜਾਂ ਹੋਰ ਲੋਕ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ, ਉੱਥੇ ਕੁਝ ਇਹੋ ਜਿਹਾ ਵਾਪਰਿਆ ਜਿਹਦੇ ਨਾਲ ਪੂਰੇ ਪੰਜਾਬੀ ਜਗਤ ਦੇ ਵਿੱਚ ਇੱਕ ਖਲਬਲੀ ਮੱਚੀ ਹੋਈ ਹੈ। ਪਹਿਲਾਂ ਹੀ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਖਦਸ਼ਾ, ਚਰਚਾ ਚੱਲ ਰਹੀ ਆ ਕਿ RSS ਨੇ ਇਸ ਮੁਲਕ ਦੇ ਵਿੱਚ ਹਿੰਦੀ, ਹਿੰਦੂ ਤੇ ਹਿੰਦੁਸਤਾਨ ਵਾਲੀ ਨੀਤੀ ਜਿਹੜੀ ਆ ਉਹ ਲਾਗੂ ਕਰਨੀ ਸ਼ੁਰੂ ਕੀਤੀ ਹੋਈ ਆ। ਉਂਝ ਤਾਂ ਭਾਰਤ ਅੱਡ-ਅੱਡ ਬੋਲੀਆਂ, ਅੱਡ-ਅੱਡ ਧਰਮਾਂ, ਅੱਡ-ਅੱਡ ਪਿਛੋਕੜਾਂ ਵਾਲੇ ਲੋਕਾਂ ਦਾ, ਅੱਡ-ਅੱਡ ਸੱਭਿਆਚਾਰਾਂ ਵਾਲੇ ਲੋਕਾਂ ਦਾ, ਅੱਡ-ਅੱਡ ਕੌਮਾਂ ਦੇ ਲੋਕਾਂ ਦਾ ਇੱਕ ਇਹੋ ਜਿਹਾ ਗੁਲਦਸਤਾ ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਰੰਗ ਜਿਹੜੇ ਨੇ ਉਹ ਖਿੜਦੇ ਆ। ਪਰ ਇਹ ਗੱਲ ਪਹਿਲੇ ਦਿਨ ਤੋਂ ਹੀ ਚਰਚਾ 'ਚ ਰਹੀ ਆ ਕਿ ਹਿੰਦੀ ਬੋਲੀ ਬੋਲਣ ਵਾਲੇ ਬਾਕੀ ਸਾਰਿਆਂ ਰੰਗਾਂ ਨੂੰ ਖਤਮ ਕਰਕੇ ਭਗਵਾਂ ਰੰਗ ਸਾਰਿਆਂ ਉੱਤੇ ਚਾੜਨ ਲਈ ਯਤਨਸ਼ੀਲ ਨੇ। ਤੋ ਇਸੇ ਗੱਲ ਦੇ ਵਿੱਚੋਂ ਅੱਡ-ਅੱਡ ਖਿੱਤਿਆਂ ਦੇ ਵਿੱਚ, ਭਾਰਤ ਦਿਆਂ ਵਿੱਚ ਜਿਹੜੀਆਂ ਗੜਬੜਾਂ ਨੇ, ਜਿਹੜੇ ਵਿਦਰੋਹ ਨੇ, ਬਗਾਵਤਾਂ ਨੇ, ਉਹ ਉੱਠਦੀਆਂ ਰਹੀਆਂ ਨੇ। ਦੱਖਣ ਭਾਰਤੀ ਸੂਬੇ ਤੇ ਪੰਜਾਬ ਤੇ ਕਸ਼ਮੀਰ ਵਰਗੇ ਸੂਬੇ, ਇਹਨਾਂ ਲੋਕਾਂ ਦੀ ਇੱਥੇ ਵਸਦੇ ਸੱਭਿਆਚਾਰਾਂ ਦੀ ਹਿੰਦੀ ਤੇ ਹਿੰਦੁਸਤਾਨ ਵਾਲੇ ਸੱਭਿਆਚਾਰ ਨਾਲ, ਸਾਰੇ ਉਸ ਏਜੰਡੇ ਨਾਲ ਸਿੱਧੇ ਤੌਰ ਤੇ ਟਕਰਾਮੀ ਪੋਜੀਸ਼ਨ ਰਹੀ ਹੈ ਤੇ ਰਹਿਣੀ ਹੈ। ਹੁਣ ਸਥਿਤੀ ਇਹ ਹੈਗੀ ਆ ਕਿ ਪੰਜਾਬ ਦੇ ਲੋਕਾਂ ਦੀ ਪੰਜਾਬੀਅਤ ਖੋਹ ਕੇ, ਅਸਾਮ ਦੇ ਲੋਕਾਂ ਦੀ ਅਸਾਮੀਅਤ ਖੋਹ ਕੇ, ਬੰਗਾਲ ਦੇ ਲੋਕਾਂ ਦੀ ਬੰਗਾਲੀਅਤ ਖੋਹ ਕੇ, ਇਵੇਂ ਹੀ ਮਰਾਠੀ, ਕੰਨੜ, ਕਸ਼ਮੀਰੀਅਤ, ਤੇਲਗੂ ਆਦਿ ਸਾਰੀਆਂ ਬੋਲੀਆਂ ਤੇ ਸੱਭਿਆਚਾਰਾਂ ਨੂੰ ਮਲੀਆ ਮੇਟ ਕਰਕੇ ਇਹਨਾਂ ਸਾਰਿਆਂ ਦੀਆਂ ਪਛਾਣਾਂ ਮਕਾ ਕੇ ਇਹਨਾਂ ਨੂੰ ਹਿੰਦੀ, ਹਿੰਦੂ, ਹਿੰਦੁਸਤਾਨ ਵਾਲੇ ਏਜੰਡੇ ਦੇ ਨਿਸ਼ਾਨੇ ਤੇ ਲਿਆਉਣ ਲਈ ਜਿਹੜੇ ਯਤਨ ਰੰਭੇ ਜਾ ਰਹੇ ਨੇ, ਉਹ ਜਦੋਂ ਬਾਹਰ ਗੱਲਾਂ ਆਉਣਗੀਆਂ ਤਾਂ ਮੱਲੋ ਮੱਲੀ ਆ ਕੇ ਜਿਹੜੇ ਲੋਕਾਂ ਨੂੰ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਐਡੀ ਕੋਈ ਗੱਲ ਨਹੀਂ ਹੈ, ਉਹਨਾਂ ਨੂੰ ਜਦੋਂ ਇਸ ਗੱਲ ਦਾ ਯਕੀਨ ਹੋਏਗਾ ਤਾਂ ਪਵਾੜੇ ਪੈਣਗੇ। ਤਾਂ ਉਹ ਪਵਾੜਾ ਜਿਹੜਾ ਹੈ, ਹਿੰਦੀ ਭਾਸ਼ਾ ਦਿਵਸ ਜਿਹੜਾ ਮਨਾਇਆ ਗਿਆ ਸੀ ਉੱਥੇ ਪਿਆ, ਜਿੱਥੇ ਡਾਕਟਰ ਤੇਜਵੰਤ ਸਿੰਘ ਮਾਨ ਉਹ ਵੀ ਉੱਥੇ ਹਾਜ਼ਰ ਸੀ ਤੇ ਹੋਰ ਵੀ ਉੱਥੇ ਲੋਕ ਜਿਹੜੇ ਹਾਜ਼ਰ ਸੀਗੇ। ਉੱਥੇ ਬੋਲਣ ਵਾਲੇ ਬੁਲਾਰਿਆਂ ਦਾ ਜਾਂ ਮੁੱਖ ਏਜੰਡਾ ਜਿਹੜਾ ਸੀਗਾ, ਕਿਉਂਕਿ ਉੱਥੇ ਜਿਹੜਾ ਪ੍ਰੋਫੈਸਰ ਹੁਕਮਚੰਦ ਰਾਜਪਾਲ, ਡਾਕਟਰ ਹੁਕਮਚੰਦ ਰਾਜਪਾਲ ਜਿਹੜਾ ਹਿੰਦੀ ਪੱਖੀ ਵਿਦਵਾਨ ਹੈ, ਉਹਦੀ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ ਸੀਗਾ। ਤੇ ਡਾਕਟਰ ਤੇਜਵੰਤ ਸਿੰਘ ਮਾਨ ਜਿਹੜਾ ਆ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਉੱਥੇ ਹਾਜ਼ਰ ਸੀ। ਤੇ ਇੱਥੇ ਜਿਹੜੇ ਪਰਚੇ ਪੜ੍ਹੇ ਜਾ ਰਹੇ ਸੀਗੇ ਉਹਨਾਂ ਸਾਰਿਆਂ ਦੀ ਜਿਹੜੀ ਮੁੱਖ ਸੁਰ ਸੀ ਉਹ ਹਿੰਦੀ, ਹਿੰਦੂ, ਹਿੰਦੁਸਤਾਨ ਵਾਲੀ ਸੀ। ਤੇ ਉਸ ਮੌਕੇ ਇੱਕ ਪਰਚਾ ਜਿਹੜਾ ਸੀਗਾ ਡਾਕਟਰ ਇੰਦੂ ਵਾਲੀਆ ਨੇ ਪੜ੍ਹਿਆ, ਜਿਹਦੇ ਵਿੱਚ ਉਸ ਨੇ ਇਹ ਗੱਲ ਕਹਿ ਦਿੱਤੀ ਕਿ ਭਾਰਤੀ ਸੰਵਿਧਾਨ ਜਿਹੜਾ ਹੈ
ਉਹਦੇ ਵਿੱਚ ਇਹ ਗੱਲ ਨਹੀਂ ਹੈ ਕਿ ਇਸ ਮੁਲਕ ਦੀ ਇੱਕੋ ਇੱਕ ਰਾਸ਼ਟਰ ਭਾਸ਼ਾ ਹਿੰਦੀ ਆ, ਇਹੋ ਜਿਹੀ ਗੱਲ ਨਹੀਂ ਹੈਗੀ। ਅਸਲ ਵਿੱਚ ਭਾਰਤ ਦੀ ਕਰੰਸੀ ਦੇ ਨੋਟਾਂ ਉੱਪਰ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਸਾਰੀਆਂ ਹੀ ਜਿਹੜੀਆਂ ਭਾਸ਼ਾਵਾਂ ਨੇ, ਸਾਰੀਆਂ ਹੀ ਬੋਲੀਆਂ ਜਿਹੜੀਆਂ ਨੇ, ਉਹ ਰਾਸ਼ਟਰੀ ਭਾਸ਼ਾਵਾਂ ਨੇਗੀਆਂ। ਹੁਣ ਇਹ ਗੱਲ ਜਿਹੜੀ ਹੈ ਉਹ ਉਸ ਏਜੰਡੇ ਨਾਲ ਬਿਲਕੁਲ ਟਕਰਾਉਂਦੀ ਹੈ ਜਿਹੜਾ ਏਜੰਡਾ ਇਸ ਪ੍ਰੋਗਰਾਮ 'ਚ ਬਾਕੀ ਲੋਕ ਜਿਹੜੇ ਸੀਗੇ ਲੈ ਕੇ ਆਏ। ਜਦੋਂ ਇੱਥੇ ਇਸ ਤਰ੍ਹਾਂ ਦੀਆਂ ਗੱਲਾਂ ਸਟੇਜ ਤੋਂ ਹੋ ਰਹੀਆਂ ਸੀਗੀਆਂ ਤਾਂ ਡਾਕਟਰ ਹੁਕਮਚੰਦ ਰਾਜਪਾਲ ਜਿਹੜਾ ਹੈ ਉਹ ਬੜਾ ਬੇਚੈਨ ਸੀਗਾ। ਔਰ ਉਹਦੀ ਸਾਰੀ ਸਥਿਤੀ ਜਾਂ ਉਸ ਵੇਲੇ ਦੀ ਸਾਰੀ ਜਿਹੜੀ ਕਹਾਣੀ ਅੰਦਰ ਜਿਹੜੀ ਹੈ ਉਹ ਡਾਕਟਰ ਤੇਜਵੰਤ ਸਿੰਘ ਮਾਨ ਨੇ ਅਖਬਾਰਾਂ 'ਚ ਵੀ ਭੇਜੀ ਆ ਤੇ ਆਪਦਾ ਬਿਆਨ, ਆਪਦੀ ਸਟੇਟਮੈਂਟ ਪੂਰੇ ਉਹਨਾਂ ਨੇ ਧੜੱਲੇ ਨਾਲ ਲਿਖੀ ਆ ਕਿ ਉਸ ਮੌਕੇ ਉਹ ਬੜੀ ਔਖ ਵਿੱਚ ਸੀ ਡਾਕਟਰ ਰਾਜਪਾਲ ਜਿਹੜਾ ਹੈ, ਕਿਉਂਕਿ ਉਹ ਆਰਐਸਐਸ ਦੇ ਏਜੰਡੇ ਤੋਂ ਬਿਲਕੁਲ ਵੱਖਰੀਆਂ ਗੱਲਾਂ ਡਾਕਟਰ ਵਾਲੀਆ ਨੇ ਕਰਤੀਆਂ ਜਿਹੜੀਆਂ ਹੋਈਆਂ। ਤੇ ਉਸ ਤੋਂ ਬਾਅਦ ਵਿੱਚ ਜਿੰਨੀਆਂ ਟਿੱਪਣੀਆਂ ਜਾਂ ਕਵੀ ਉੱਥੇ ਬੋਲੇ ਆ, ਡਾਕਟਰ ਤੇਜਵੰਤ ਮਾਨ ਕਹਿੰਦੇ ਆ ਕਿ ਉਹਨਾਂ ਸਾਰਿਆਂ ਨੇ ਫਿਰ ਇਸੇ ਗੱਲ ਤੇ ਹੀ ਰੱਖਿਆ ਕਿ ਨਹੀਂ ਜੀ ਜਿਹੜੀ ਹਿੰਦੀ ਆ ਉਹ ਰਾਸ਼ਟਰੀ ਬੋਲੀ ਹੈ। ਤੇ ਜਦੋਂ ਡਾਕਟਰ ਤੇਜਵੰਤ ਸਿੰਘ ਮਾਨ ਉੱਥੇ ਗਏ ਆ ਸਟੇਜ ਤੇ ਤਾਂ ਇਹਨਾਂ ਨੇ ਉਹ ਗੱਲ ਨੂੰ ਕੱਟਿਆ ਕਿ ਇਹ ਇੱਕ ਜਿਹੜੀ ਹੈਗੀ ਆ ਸੰਚਾਰ ਭਾਸ਼ਾ ਦਾ ਸੰਪਰਕ ਭਾਸ਼ਾ ਤਾਂ ਹੈ ਹਿੰਦੀ, ਪਰ ਇਹ ਚੀਜ਼ ਬਿਲਕੁਲ ਗਲਤ ਹੈ ਕਿ ਤੁਸੀਂ ਜਿਹੜੀ ਕਹਿ ਰਹੇ ਹੋ ਇੱਥੇ ਕਿ ਇਹ ਕੋਈ ਰਾਸ਼ਟਰੀ ਭਾਸ਼ਾ ਹੈ। ਹੋਰ ਵੀ ਉਹਨਾਂ ਨੇ ਕਈ ਗੱਲਾਂ ਕੀਤੀਆਂ ਤੇ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਕੰਮ ਜਿਹੜਾ ਸੀਗਾ ਉੱਥੇ ਉਹ ਕਾਫੀ ਜ਼ਿਆਦਾ ਤਲਖ ਹੋ ਗਿਆ ਤੇ ਉਹਨਾਂ ਨੇ ਡਾਕਟਰ ਸਾਹਿਬ ਦਾ ਬੋਲਦੇ ਵਕਤ ਮਾਈਕ ਵੀ ਬੰਦ ਕਰ ਦਿੱਤਾ। ਤੇ ਉੱਥੇ ਇੱਕ ਗੱਲ ਇਹ ਹੋਈ ਕਿ ਇੱਕ ਉਰਦੂ ਦਾ ਹਿੰਦੀ ਦਾ ਪੋਇਟ ਹੈ ਤੇ ਉਹ ਸਰਦਾਰ ਪੰਛੀ ਕਰਕੇ ਹੈ ਤਾਂ ਸਰਦਾਰ ਹੈ, ਬਟ ਉਹਨੇ ਵੀ ਉੱਥੇ ਇਹ ਗੱਲ ਕਹਿਤੀ ਵੀ ਜਿਹੜੀ ਉਰਦੂ ਆ ਉਹ ਤਾਂ ਸ਼ਾਇਰਾਨਾ ਭਾਸ਼ਾ ਆ, ਹਿੰਦੀ ਪ੍ਰੇਮ ਦੀ ਭਾਸ਼ਾ ਤੇ ਪੰਜਾਬੀ ਲੜਨ ਝਗੜਨ ਵਾਲੀ ਤੇ ਗਾਲੀ ਗਲੋਚ ਵਾਲੀ ਭਾਸ਼ਾ। ਇਹੋ ਜਿਹੀਆਂ ਬੇਹੂਦਾ ਟਿੱਪਣੀਆਂ ਦੇ ਖਿਲਾਫ ਹੋਣਾ ਤਾਂ ਉੱਥੇ ਸਾਰਿਆਂ ਨੂੰ ਹੀ ਗਰਮ ਚਾਹੀਦਾ ਸੀ, ਪਰ ਜ਼ਿਆਦਾ ਤੱਤੇ ਡਾਕਟਰ ਤੇਜਵੰਤ ਸਿੰਘ ਮਾਨ ਹੋਏ ਤੇ ਉਹਦੇ ਕਰਕੇ ਲੋਕ ਜਿਹੜੇ ਨੇ ਉੱਥੇ ਉਸ ਸਮਾਗਮ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਤਲਖ ਹੋਏ ਤੇ ਬਹਿਸਬਾਜ਼ੀ ਹੋਈ। ਉਹਨਾਂ ਨੇ ਉਹਨੂੰ ਹਿੰਦੀ ਵਿਰੋਧੀ, ਗਿਆਨਹੀਣ, ਅਨਪੜ੍ਹ ਵਿਅਕਤੀ, ਜਿਹੜੇ ਚੰਡੀਗੜ੍ਹ ਤੋਂ ਆਰਐਸਐਸ ਦੇ ਬੰਦੇ ਆਏ ਸੀਗੇ, ਡਾਕਟਰ ਤੇਜਵੰਤ ਸਿੰਘ ਮਾਨ ਕਹਿੰਦੇ ਆ ਕਿ ਉਹ ਉੱਥੇ ਮਿਹਣੇ ਮੂਹਣੇ ਜੇ ਮਾਰਦੇ ਰਹੇ, ਤਾਨੇ ਮਾਰਦੇ ਰਹੇ। ਤੇ ਜਦੋਂ ਡਾਕਟਰ ਹੁਕਮਚੰਦ ਰਾਜਪਾਲ ਬੋਲਣ ਲੱਗਿਆ ਤੇ ਉਹਨੇ ਆਪਦਾ ਸਾਰਾ ਨਜ਼ਲਾ ਜਿਹੜਾ ਸੀਗਾ ਉਹ ਕਹਿੰਦੇ ਆ ਵੀ ਮੇਰੇ ਤੇ ਝਾੜਿਆ, ਡਾਕਟਰ ਤੇਜਵੰਤ ਸਿੰਘ ਮਾਨ ਕਹਿੰਦੇ ਆ, ਤੇ ਧਮਕੀ ਦਿੰਦਿਆਂ ਕਿਹਾ ਕਿ 2 ਸਾਲ ਠਹਿਰੋ ਫਿਰ ਅਸੀਂ ਦੱਸਾਂਗੇ ਹਿੰਦੀ ਕੀ ਆ, ਹਿੰਦੀ ਹਿੰਦੂ ਹਿੰਦੁਸਤਾਨ ਬਣ ਕੇ ਰਹੇਗਾ। ਤੋਂ ਇਹੋ ਜਿਹੀਆਂ ਗੱਲਾਂ ਜਦੋਂ ਹੋ ਰਹੀਆਂ ਸੀ ਤਾਂ ਡਾਕਟਰ ਰਾਜਪਾਲ ਨੂੰ ਡਾਕਟਰ ਤੇਜਵੰਤ ਸਿੰਘ ਮਾਨ ਨੇ ਫਿਰ ਕਿਹਾ ਕਿ ਮੈਂ ਕੋਈ ਹਿੰਦੀ ਦੇ ਖਿਲਾਫ ਕੋਈ ਗੱਲ ਨਹੀਂ ਬੋਲੀ, ਜੇ ਕੋਈ ਮੈਂ ਹਿੰਦੀ ਦੇ ਖਿਲਾਫ ਕੋਈ ਗੱਲ ਕਹੀ ਆ ਤਾਂ ਉਹਨੂੰ ਕੋਟ ਕਰੋ, ਦੱਸੋ ਮੈਂ ਕਿਹੜੀ ਗੱਲ ਕਹੀ ਆ। ਮੈਂ ਤਾਂ ਜਿਹੜਾ ਪੰਜਾਬੀ ਦੇ ਬਾਰੇ ਤੁਸੀਂ ਜਾਂ ਗਲਤ ਗੱਲ ਕਹਿ ਰਹੇ ਹੋ ਉਹਨੂੰ ਜ਼ਰੂਰ ਕੱਟਿਆ ਹੈਗਾ। ਤੇ ਉੱਥੇ ਇਹਨਾਂ ਨੇ ਜਿਹੜਾ ਇਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ ਉਹ ਵੀ ਨਹੀਂ ਲਿਆ। ਤੇ ਇਸ ਕਰਕੇ ਪੰਜਾਬੀ ਬੋਲੀ ਬੋਲਣ ਵਾਲਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਫਿਰ ਚਰਚਾ ਛਿੜਨੀ ਸੁਭਾਵਿਕ ਸੀਗੀ। ਤੇ ਜਦੋਂ ਪਹਿਲਾਂ ਤਾਂ ਮੁੱਢਲੇ ਦੌਰ ਦੇ ਵਿੱਚ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਗੌਲੀ, ਪਰ ਜਦੋਂ ਵਿਰੋਧ ਰੱਜ ਕੇ ਹੋਣ ਲੱਗਿਆ ਤਾਂ ਡਾਕਟਰ ਹੁਕਮਚੰਦ ਰਾਜਪਾਲ ਨੇ ਆਪਦਾ ਬਚਾ ਇਸੇ ਗੱਲ 'ਚ ਹੀ ਦੇਖਿਆ ਕਿ ਹੁਣ ਸਿੱਖ ਜਗਤ ਜਾਂ ਪੰਜਾਬੀ ਬੋਲਣ ਵਾਲੇ, ਕਿਉਂਕਿ ਪੰਜਾਬੀ ਇਕੱਲੇ ਸਿੱਖ ਨਹੀਂ ਬੋਲਦੇ, ਪੰਜਾਬ ਦੀ ਧਰਤੀ ਉੱਤੇ ਵਸਣ ਵਾਲਾ ਕੋਈ ਵੀ ਹੋਵੇ, ਉਹ ਹਿੰਦੂ ਹੋਵੇ, ਉਹ ਮੁਸਲਮਾਨ ਹੋਵੇ, ਉਹ ਈਸਾਈ ਹੋਵੇ, ਬੋਧੀ ਹੋਵੇ, ਆਸਤਕ ਹੋਵੇ, ਨਾਸਤਕ ਹੋਵੇ, ਉਹ ਸੰਪਰਦਾਈ ਹੋਵੇ, ਉਹ ਮਿਸ਼ਨਰੀ ਹੋਵੇ, ਜਾਂ ਉਹ ਕਿਸੇ ਹੋਰ ਜਾਤ ਮਜ਼ਹਬ ਦਾ ਹੋਵੇ, ਪੰਜਾਬ ਦੀ ਧਰਤੀ ਉੱਤੇ ਸਾਰੇ ਲੋਕ ਪੰਜਾਬੀ ਬੋਲਦੇ ਆ। ਇਹ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਸੂਬਾ ਆ। ਦੂਸਰਾ, ਪੰਜਾਬ ਤੋਂ ਬਾਹਰ ਵੱਡੀ ਗਿਣਤੀ ਦੇ ਵਿੱਚ ਲੋਕ ਪੰਜਾਬੀ ਬੋਲਣ ਵਾਲੇ ਬੈਠੇ ਆ, ਵਿਦੇਸ਼ਾਂ 'ਚ ਬਥੇਰੇ ਬੈਠੇ ਆ, ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਬੋਲੀ ਜਾਂਦੀ ਆ। ਤੋਂ ਇਹ ਜਿਹੜੀ ਡਾਕਟਰ ਹੁਕਮਚੰਦ ਰਾਜਪਾਲ ਦੀ ਉਸ ਮੌਕੇ ਪੰਜਾਬੀ ਬੋਲੀ ਵਾਲਿਆਂ ਦੇ ਖਿਲਾਫ ਧਮਕੀ ਸੀਗੀ, ਉਹਦਾ ਵਿਰੋਧ ਹੋਣਾ ਸੁਭਾਵਿਕ ਸੀ ਤੇ ਫਿਰ ਵਿਰੋਧ ਰੱਜ ਕੇ ਹੋਇਆ, ਜਿਸ ਦੇ ਬਦੌਲਤ ਡਾਕਟਰ ਹੁਕਮਚੰਦ ਰਾਜਪਾਲ ਨੂੰ ਮਾਫੀ ਵੀ ਮੰਗਣੀ ਪਈ ਤੇ ਸਪਸ਼ਟੀਕਰਨ ਵੀ ਦੇਣਾ ਪਿਆ, ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਜਿਸ ਫੰਕਸ਼ਨ ਵਿੱਚ ਕੀਤੀ ਗਈ ਟਿੱਪਣੀ ਨਾਲ ਪੰਜਾਬੀ ਪਿਆਰਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਉਸ ਫੰਕਸ਼ਨ ਦੀ ਮੈਂ ਪ੍ਰਧਾਨਗੀ ਕਰ ਰਿਹਾ ਸਾਂ। ਅਕਾਦਮਿਕ ਖੇਤਰ ਵਿੱਚ ਮੇਰੀ ਪੰਜਾਬੀ ਪਹੁੰਚ ਬਾਰੇ
ਮੇਰੇ ਸਹਿਯੋਗੀ ਜਾਣਦੇ ਹਨ ਤੇ ਉਹਨਾਂ ਦੀ ਲਿਸਟ ਬੜੀ ਲੰਮੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਹਿੰਦੀ ਰਾਹੀਂ ਵੀ ਪੰਜਾਬੀ ਦੀ ਹੀ ਸੇਵਾ ਕਰ ਰਿਹਾ ਹਾਂ ਤੇ ਉਮਰ ਦੇ ਇਸ ਪੜਾਅ ਤੇ ਵੀ ਸਮਰੱਥਾ ਮੁਤਾਬਕ ਕਰੀ ਜਾ ਰਿਹਾ ਹਾਂ। ਇਸ ਦਾ ਪ੍ਰਗਟਾਵਾ ਭਾਸ਼ਾ ਵਿਭਾਗ ਅਤੇ ਵਰਲਡ ਪੰਜਾਬੀ ਸੈਂਟਰ ਦੇ ਪਲੇਟਫਾਰਮ ਤੋਂ ਹੁੰਦਾ ਰਹਿੰਦਾ ਹੈ। ਮੈਂ ਸੁਪਨੇ ਵਿੱਚ ਵੀ ਪੰਜਾਬੀ ਬੋਲੀ ਦੇ ਵਿਰੁੱਧ ਨਹੀਂ ਸੋਚ ਸਕਦਾ। ਮੈਂ ਹਿੰਦੀ ਵਿੱਚ ਜਿਹੜਾ ਮੈਗਜ਼ੀਨ ਕੱਢ ਰਿਹਾ ਹਾਂ ਉਸ ਵਿੱਚ ਪੰਜਾਬੀ ਅਤੇ ਬਾਣੀ ਨਾਲ ਜੁੜੇ ਹੋਏ ਮਸਲਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਹਾਲਤ ਵਿੱਚ ਮੇਰੀ ਪ੍ਰਧਾਨਗੀ ਸਮੇਂ ਕੀਤੀ ਗਈ ਕਿਸੇ ਵੀ ਟਿੱਪਣੀ ਨਾਲ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਇਸ ਵਾਸਤੇ ਮੈਂ ਤਹਿ ਦਿਲੋਂ ਮਾਫੀ ਮੰਗਦਾ ਹੋਇਆ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਵਰਗੇ ਅਕਾਦਮਿਸ਼ਨਾਂ ਨੂੰ ਭਾਸ਼ਾ ਦੀ ਸਿਆਸਤ ਵਿੱਚ ਘੜੀਸਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਵਧੀਆ ਗੱਲ ਇਹ ਹੋਈ ਆ ਕਿ ਹਿੰਦੀ ਭਾਸ਼ਾ ਦਾ ਜਾਂ ਹਿੰਦੀ ਦਾ ਇਹ ਮਾਹਿਰ ਹੈ ਹੁਕਮਚੰਦ ਰਾਜਪਾਲ, ਪਰ ਇਹਨੇ ਜਿਹੜਾ ਆਪਦਾ ਸਪਸ਼ਟੀਕਰਨ ਦਿੱਤਾ ਤੇ ਮਾਫੀ ਮੰਗੀ ਆ, ਇਹ ਇਹਨਾਂ ਨੇ ਪੰਜਾਬੀ ਚ ਮੰਗੀ ਆ, ਪੰਜਾਬੀ ਚ ਟਾਈਪ ਕਰਕੇ ਮੈਟਰ ਭੇਜਿਆ ਗਿਆ। ਤੋ ਗੱਲ ਹੁਣ ਇਹ ਹੈ ਕਿ ਇੱਕ ਘਟਨਾ ਵਾਪਰਦੀ ਆ ਜਿਸ ਸਮਾਗਮ ਦੇ ਵਿੱਚ ਸ਼ਰੇਆਮ ਲਗਾਤਾਰ ਝੂਠ ਬੋਲਿਆ ਜਾ ਰਿਹਾ ਹੈ ਕਿ ਹਿੰਦੀ ਰਾਸ਼ਟਰ ਭਾਸ਼ਾ ਹੈ। ਹਿੰਦੀ ਰਾਸ਼ਟਰ ਭਾਸ਼ਾ ਨੂੰ ਜਦੋਂ ਝੂਠ ਲਗਾਤਾਰ ਪ੍ਰਚਾਰਿਆ ਜਾ ਰਿਹਾ ਤੇ ਸਾਰਾ ਉਸ ਹਾਲ ਦੇ ਵਿੱਚ ਬੋਲਣ ਵਾਲੇ ਜਿੰਨੇ ਬੰਦੇ ਆ ਉਹ ਆਰਐਸਐਸ ਦੇ ਏਜੰਡੇ ਦੇ ਅਨੁਸਾਰ ਬੋਲ ਰਹੇ ਆ, ਤਾਂ ਜੇਕਰ ਉੱਥੇ ਇੱਕ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਇੱਕ ਸੱਜਣ ਦਾ ਤਲਖ ਹੋ ਕੇ ਕੁਝ ਕਹਿ ਦੇਣਾ, ਜਿਹੜਾ ਸੱਚ ਬੋਲਣਾ ਹੈ, ਸਹੀ ਬੋਲਣਾ ਹੈ ਕਿ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ, ਕਿਉਂ ਝੂਠ ਬੋਲ ਰਹੇ ਆ ਆਪਾਂ, ਹਿੰਦੀ ਕੋਈ ਰਾਸ਼ਟਰ ਭਾਸ਼ਾ ਨਹੀਂ, ਹਿੰਦੀ ਇੱਕ ਸੰਪਰਕ ਭਾਸ਼ਾ ਹੈ ਤੇ ਜਿੰਨੀਆਂ ਹੋਰ ਬੋਲੀਆਂ ਨੇ ਉਹ ਸਾਰੀਆਂ ਹੀ ਸਤਿਕਾਰਯੋਗ ਨੇ। ਇੰਨੀ ਗੱਲ ਦੇ ਉੱਤੇ ਭੜਕ ਕੇ ਉਹਨਾਂ ਦੇ ਕੋਲੋਂ ਮਾਈਕ ਖੋਹਣ ਤੱਕ ਜਾਣਾ ਔਰ ਸਪੀਕਰ ਬੰਦ ਕਰਨਾ, ਫਿਰ ਉਸ ਤੋਂ ਬਾਅਦ ਵਿੱਚ ਸਟੇਜ ਤੋਂ ਧਮਕੀ ਦੇਣੀ ਕਿ 2 ਸਾਲਾਂ 'ਚ ਅਸੀਂ ਦਿਖਾ ਦਿਆਂਗੇ। ਸੋ ਇਸ ਗੱਲ ਤੋਂ ਬਾਅਦ ਵਿੱਚ ਜਿਹੜਾ ਹੁਕਮਚੰਦ ਰਾਜਪਾਲ ਨੇ ਜਿਹੜਾ ਮਾਫੀ ਮੰਗੀ ਆ, ਉਹ ਉਦੋਂ ਮੰਗੀ ਗਈ ਆ ਜਦੋਂ ਪੂਰੀ ਖੇਡ ਵਿਗੜ ਚੁੱਕੀ ਸੀ ਤੇ ਇਸ ਮਸਲੇ ਨੇ ਪੂਰਾ ਭਾਂਬੜ ਮਚਾ ਦਿੱਤਾ ਹੋਇਆ ਸੀ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਆ ਕਿ ਜੇਕਰ ਮੈਂ ਇਹ ਬਚਨ ਬੋਲੂੰਗਾ, ਇਹ ਮੈਂ ਗੱਲ ਕਹੂੰਗਾ, ਤਾਂ ਜਿਹੜਾ ਪਹਿਲੋਂ ਪ੍ਰਭਾਵ ਬਣਿਆ ਹੋਇਆ ਵਾ ਕਿ ਵਿਦਿਅਕ ਨੀਤੀ ਦੇ ਰਾਹੀਂ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਰਹੀ ਆ ਉਹਦੇ ਬਾਰੇ ਪਹਿਲਾਂ ਹੀ ਚਰਚਾ ਛਿੜੀ ਹੋਈ ਆ ਕਿ ਭਾਰਤ ਸਰਕਾਰ ਇੱਕ ਇਹੋ ਜਿਹੀ ਵਿਦਿਅਕ ਨੀਤੀ ਲਿਆ ਰਹੀ ਆ ਜਿਹਦੇ ਵਿੱਚ ਬਾਕੀ ਸਾਰੇ ਲੋਕਾਂ ਦੇ ਉੱਤੇ ਹਿੰਦੂ ਪੱਖੀ ਸੱਭਿਆਚਾਰ, ਹਿੰਦੂ ਪੱਖੀ ਰਵਾਇਤਾਂ, ਰਹੁ ਰੀਤਾਂ, ਇਤਿਹਾਸ ਥੋਪਿਆ ਜਾਣਾ ਤੇ ਨਾਲ ਹਿੰਦੀ ਬੋਲੀ ਥੋਪੀ ਜਾਣੀ ਹੈ। ਹੁਣ ਪਹਿਲਾਂ ਹੀ ਉਸ ਗੱਲ ਦੀ ਬੜੀ ਚਰਚਾ ਸਮਾਜ ਵਿੱਚ, ਤੇ ਇਹੋ ਜਿਹੇ ਮੌਕੇ ਜਦੋਂ ਅਮਿਤ ਸ਼ਾਹ ਨੇ ਵੀ ਕਿਹਾ ਹੋਵੇ, ਗ੍ਰਹਿ ਮੰਤਰੀ ਨੇ, ਤੇ ਲੋਕਾਂ ਨੂੰ ਯਕੀਨ ਹੋਵੇ ਕਿ ਇੱਕ ਨਾ ਇੱਕ ਦਿਨ, ਕਿਉਂਕਿ ਮੁਕੰਮਲ ਬਹੁ ਗਿਣਤੀ ਹੈ ਪਾਰਲੀਮੈਂਟ ਦੇ ਵਿੱਚ, ਮਨਮਰਜ਼ੀ ਦੇ ਫੈਸਲੇ ਕਰਵਾਉਣ ਦੀ ਇਸ ਵੇਲੇ ਸਥਿਤੀ ਵਿੱਚ ਨੇ ਅਗਲੇ, ਤੇ ਜਿਵੇਂ ਕਸ਼ਮੀਰ ਦਾ ਪੁਆੜਾ ਪਾਇਆ ਗਿਆ, ਕਿਸੇ ਦਿਨ ਆਮ ਲੋਕਾਂ 'ਚ ਚਰਚਾ ਹੈਗੀ ਆ ਕਿ ਨਵੰਬਰ ਮਹੀਨੇ ਤੱਕ ਕੋਈ ਇਹੋ ਜਿਹਾ ਸੱਪ ਕੱਢਣਗੇ ਜ਼ਰੂਰ। ਸੋ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਦਿਨ ਸਾਰੇ ਮੁਲਕ ਦੇ ਲੋਕਾਂ ਉੱਤੇ ਹਿੰਦੀ ਥੋਪਣ ਦਾ ਤੇ ਹਿੰਦੂ ਸੱਭਿਆਚਾਰ ਥੋਪਣ ਦਾ ਕਾਨੂੰਨ ਪਾਸ ਕੀਤਾ ਜਾ ਸਕਦਾ, ਐਜੂਕੇਸ਼ਨ ਪਾਲਿਸੀ ਵਾਲਾ ਤੇ ਹੋਰ ਕਈ ਢੰਗ ਤਰੀਕਿਆਂ ਵਾਲਾ। ਸੋ ਕਿਹੜੇ ਮਰਜ਼ੀ ਢੰਗ ਤਰੀਕੇ ਨਾਲ ਇਹ ਜਿਹੜੀ ਗੱਲ ਬਣ ਜਾ ਰਹੀ ਆ, ਜਦੋਂ ਪਹਿਲਾਂ ਹੀ ਪੰਜਾਬ ਦਾ ਜਾਂ ਭਾਰਤ ਦਾ ਜਿਹੜੇ ਲੋਕ ਆਪੋ ਆਪਦੀਆਂ ਮਾਂ ਬੋਲੀਆਂ ਨੂੰ, ਆਪੋ ਆਪਦੇ ਸੱਭਿਆਚਾਰਾਂ ਨੂੰ ਪਿਆਰ ਕਰਦੇ ਆ, ਉਹ ਖਦਸ਼ਿਆਂ ਨਾਲ ਭਰੇ ਹੋਏ ਨੇ। ਇਹੋ ਜਿਹੇ ਮੌਕੇ ਜਦੋਂ ਅਮਿਤ ਸ਼ਾਹ ਨਿੱਤ ਲਲਕਾਰੇ ਮਾਰਦਾ ਹੈ ਤਾਂ ਫਿਰ ਸੁਭਾਵਕ ਸੀ ਗੱਲ ਕਿ ਪੰਜਾਬ ਦੀ ਧਰਤੀ ਉੱਤੇ ਜਿਹੜਾ ਇਹ ਭਾਸ਼ਾ ਵਿਭਾਗ ਵਾਲਾ ਸਮਾਗਮ ਸੀਗਾ, ਇਹਦੇ ਵਿੱਚ ਜਿਹੜਾ ਵਰਤਾਰਾ ਵਾਪਰਿਆ ਉਹਦੇ ਵਿੱਚ ਫਿਰ ਵਿਰੋਧ ਬਗਾਵਤ ਹੋਣੀ ਸੁਭਾਵਕ ਸੀ, ਜਿਹੜੀ ਕਿ ਬਹੁਤ ਚੰਗਾ ਹੋਇਆ। ਕਿਉਂਕਿ ਅਸੀਂ ਧੰਨਵਾਦ ਕਰਨੇ ਚਾਹਾਂਗੇ ਜਿਸ ਸ਼ਖਸ ਨੇ ਇਹ ਧਮਕੀ ਦਿੱਤੀ ਹੈ ਨਾ ਕਿ 2 ਸਾਲ ਠਹਿਰੋ, ਉਹਦਾ ਧੰਨਵਾਦ ਕਰਨਾ ਚਾਹੀਦਾ ਕਿ ਉਹਨੇ ਸਿੱਖਾਂ ਨੂੰ, ਪੰਜਾਬੀ ਬੋਲਣ ਵਾਲਿਆਂ ਨੂੰ ਜਗਾ ਦਿੱਤਾ। ਪਹਿਲਾਂ ਜਦੋਂ ਅਸੀਂ ਲੋਕਾਂ ਨੂੰ ਸਮਝਾਉਂਦੇ ਸੀ, ਜਗਾਉਂਦੇ ਸੀ ਕਿ ਭਾਈ ਆਪਣੀ ਬੋਲੀ, ਆਪਣਾ ਧਰਮ, ਆਪਣਾ ਸੱਭਿਆਚਾਰ, ਆਪਣੀ ਕੌਮ ਦੇ ਹੱਕਾਂ ਲਈ ਲੜੋ, ਉੱਠੋ, ਜਾਗੋ, ਤਾਂ ਸਾਡੀ ਕੋਈ ਗੱਲ ਨਹੀਂ ਸੀ ਸੁਣਦਾ। ਤੇ 15-20 ਸਾਲ ਤੋਂ ਅਸੀਂ ਲੱਗੇ ਹੋਏ ਆ, ਸਾਡੀ ਤਾਂ ਕਿਸੇ ਨੇ ਸੁਣੀ ਨਹੀਂ।
ਪਰ ਆ ਹੁਕਮ ਚੰਦ ਰਾਜਪਾਲ ਦੀ ਇੱਕ ਗਿੱਦੜ ਭਵਕੀ ਨੇ ਸਾਰਾ ਪੰਜਾਬ ਜਗਾ ਕੇ ਰੱਖਤਾ। ਤੇ ਜਿਹੜੀ ਉਹਨਾਂ ਨੇ ਮਾਫੀ ਮੰਗੀ ਆ ਉਹਦੇ ਬਾਰੇ ਕੋਈ ਬਾਹਲਾ ਫਰਕ ਨਹੀਂ ਪੈਂਦਾ ਮਾਫੀ ਦਾ ਇਸ ਟਾਈਮ, ਕਿਉਂਕਿ ਜਿਹੜਾ ਮਾਫੀ ਮੰਗਣ ਨਾਲ ਕਿਹੜਾ ਉਹਨਾਂ ਨੇ ਏਜੰਡਾ ਬਦਲਤਾ ਹੋਊਗਾ। ਨਾਲੇ ਮਾਫੀ ਤਾਂ ਉਹਨਾਂ ਨੇ ਲੱਗਦਾ ਉਹਨਾਂ ਤੋਂ ਮੰਗੀ ਆ ਜਿਨ੍ਹਾਂ ਦਾ ਏਜੰਡਾ ਨੰਗਾ ਕਰ ਦਿੱਤਾ ਗਿਆ। ਜਿਹੜੀ ਧਿਰ, ਜਿਹੜੀ ਆਰਐਸਐਸ ਮਾਰਕਾ, ਜਿਹੜੀ ਧਿਰ ਪੰਜਾਬ ਦੇ ਲੋਕਾਂ ਦਾ ਪੰਜਾਬੀ ਬੋਲੀ ਖੋਹਣਾ ਚਾਹੁੰਦੀ ਆ, ਪੰਜਾਬ ਦੀ ਸੱਭਿਆਚਾਰ ਨੂੰ ਰੋਲਣਾ ਚਾਹੁੰਦੀ ਆ, ਮਾਫੀ ਤਾਂ ਉਹਨਾਂ ਤੋਂ ਮੰਗੀ ਲੱਗਦੀ ਆ। ਪਰ ਇਹ ਗੱਲ ਜਿਹੜੀ ਹੈ ਇਹਨੇ ਇੱਕ ਬਹੁਤ ਵੱਡਾ ਕੰਮ ਕਰ ਦਿੱਤਾ ਹੈਗਾ। ਅਸੀਂ ਧੰਨਵਾਦੀ ਆ, ਅਮਿਤ ਸ਼ਾਹ ਦੇ ਤਾਂ ਧੰਨਵਾਦੀ ਹੈਗੇ ਹੀ ਆ, ਤੇ ਨਾਲ ਦੀ ਨਾਲ ਇਸ ਡਾਕਟਰ ਹੁਕਮ ਚੰਦ ਰਾਜਪਾਲ ਦੇ ਧੰਨਵਾਦੀ ਆ ਕਿ ਪੰਜਾਬ ਦੇ ਪੁੱਤਾਂ ਨੂੰ ਸੁੱਤਿਆ ਪਿਆ ਨੂੰ ਜਗਾਤਾ। ਇਹ ਲੜਾਈ ਹੈ ਜਿਹੜੀ ਪੰਜਾਬੀ ਬੋਲੀ ਦੀ ਤੇ ਸਿੱਖ ਸੱਭਿਆਚਾਰ ਦੀ, ਉਹਦੇ ਹੁਣ ਜੇ ਚਰਚਾ ਕਰੀਏ ਤਾਂ ਸਪਸ਼ਟ ਗੱਲ ਇਹ ਹੈਗੀ ਆ ਕਿ ਜਦੋਂ 1984 ਤੋਂ ਬਾਅਦ ਖਾਲਿਸਤਾਨ ਦੀ ਗੱਲ ਚੱਲੀ, ਉਸ ਮੌਕੇ ਤਾਂ ਬਹੁਤ ਵੱਡੇ ਪੱਧਰ ਤੇ ਹਮਾਇਤ ਸੀ, ਪਰ ਮੁੜ ਕੇ ਭਾਰਤੀ ਮੀਡੀਆ ਤੇ ਭਾਰਤੀ ਹਕੂਮਤ ਦਾ ਜਿਹੜਾ ਖਰਚਾ ਕੀਤਾ ਹੋਇਆ ਸੀ ਉਹ ਸਪਸ਼ਟ ਅਸਰ ਉਹਦਾ ਹੋਇਆ। ਤੇ ਹੁਣ ਬੜੇ ਲੋਕ ਨੇ ਜਿਹੜੇ ਖਾਲਿਸਤਾਨ ਦੇ ਨਾਲ ਸਿੱਖਾਂ ਦੇ ਵਿੱਚੋਂ ਅਸਹਿਮਤੀ ਜਤਾਉਂਦੇ ਆ। ਪਰ ਆ ਜਦੋਂ ਭਾਣਾ ਵਾਪਰਿਆ, ਹੁਣ ਸਾਰੇ ਕਹਿਣ ਲੱਗ ਪਏ ਨੇ ਕਿ ਜੇ ਭਾਈ ਆਪਦੀ ਬੋਲੀ ਅਤੇ ਸੱਭਿਆਚਾਰ ਬਚਾਉਣਾ ਤਾਂ ਆਪਾਂ ਨੂੰ ਖਾਲਿਸਤਾਨ ਜ਼ਰੂਰੀ ਆ। ਸੋ ਡਾਕਟਰ ਹੁਕਮ ਚੰਦ ਰਾਜਪਾਲ ਤੇ ਅਮਿਤ ਸ਼ਾਹ ਨੇ ਖਾਲਿਸਤਾਨ ਦੀ ਲਹਿਰ ਦੇ ਵਿੱਚ ਵੀ ਜਾਨ ਪਾਉਣੀ ਸ਼ੁਰੂ ਕੀਤੀ ਆ, ਤੇ ਇਹਦਾ ਧੰਨਵਾਦ ਕਰਦੇ ਆ ਅਸੀਂ। ਤੇ ਅਸੀਂ ਇਹ ਜਾਣਦੇ ਆ ਵੀ ਇਹ ਡਾਕਟਰ ਹੁਕਮ ਚੰਦ ਜਿਹੜਾ ਹੈਗਾ ਇਹ ਤਾਂ ਇੱਕ ਨਿੱਕਾ ਜਿਹਾ ਮੋਹਰਾ, ਇਹ ਨਾਗਪੁਰ ਤੇ ਦਿੱਲੀ ਵਾਲਿਆਂ ਦੀ ਜਿਹੜੀ ਪੰਜਾਬੀ ਬੋਲੀ ਤੇ ਸਿੱਖ ਸੱਭਿਅਤਾ ਖਿਲਾਫ ਜੰਗ ਵਾ ਨਾ, ਉਸ ਸ਼ਤਰੰਜ ਦੇ ਵਿੱਚ ਇੱਕ ਨਿੱਕਾ ਜਿਹਾ ਪਿਆਦਾ। ਇਹੋ ਜਿਹੇ ਅਨੇਕਾਂ ਹੀ ਬੰਦੇ, ਅਨੇਕਾਂ ਹੀ ਧਿਰਾਂ, ਅਨੇਕਾਂ ਹੀ ਸੰਸਥਾਵਾਂ ਜਿਹੜੀਆਂ ਨੇ ਉਹ ਪੰਜਾਬੀ ਮਾਂ ਬੋਲੀ ਨੂੰ ਨਿਸ਼ਾਨਾ ਬਣਾਈ ਬੈਠੇ ਆ। ਇਹ ਸਾਰਾ ਇੱਕ ਮੁਕੰਮਲ ਸਿਸਟਮ ਆ ਜਿਹਦੇ ਤਹਿਤ ਪੰਜਾਬ ਦੀ ਧਰਤੀ ਉੱਤੇ ਬੜੀ ਵੱਡੀ ਗਿਣਤੀ ਦੇ ਵਿੱਚ ਗੈਰ ਪੰਜਾਬੀ ਲੋਕ ਲਿਆ ਕੇ ਵਸਾਏ ਜਾ ਰਹੇ ਆ, ਔਰ ਇੱਥੋਂ ਦੇ ਲੋਕ ਆ ਜਿਹੜੇ ਉਹ ਘੱਟ ਗਿਣਤੀ 'ਚ ਲਿਆ ਕੇ ਇਹਨਾਂ ਦੇ ਕੋਲੋਂ ਪੰਜਾਬੀ ਖੋਹੀ ਜਾ ਰਹੀ ਆ ਤੇ ਹਿੰਦੀ ਬੁਲਵਾਈ ਜਾ ਰਹੀ ਆ। ਕਿਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਫਰਮਾਇਆ ਸੀ, ਬਚਨ ਕੀਤਾ ਸੀ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਕਿ ਮੁਗਲਾਂ ਪਠਾਣਾ ਤੁਰਕਾਂ ਦੇ ਜਾਲ 'ਚ ਫਸ ਕੇ ਉਹਨਾਂ ਦੀ ਗੁਲਾਮੀ ਸਵੀਕਾਰ ਕਰੀ ਬੈਠੇ ਹੋ, ਮੀਆਂ ਜੀ ਕਹਿੰਦੇ ਹੋ, ਤੁਸੀਂ ਤਾਂ ਆਪਦੀ ਬੋਲੀ ਤਿਆਗੀ ਜਾ ਰਹੇ ਹੋ। ਤਾਂ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਉਸ ਵੇਲੇ ਦੇ ਲੋਕਾਂ ਨੂੰ ਕਹੀ ਸੀ, ਅੱਜ ਸਿੱਖ ਜਗਤ ਨੂੰ ਵੀ ਉਸੇ ਗੱਲ ਦੀ ਲੋੜ ਹੈ ਕਿ ਤੁਸੀਂ ਆਪਦੀ ਮਾਂ ਬੋਲੀ ਜਿਹੜੀ ਆ ਉਹਨੂੰ ਕਿਉਂ ਤਿਆਗ ਰਹੇ ਹੋ। ਤੇ ਇਹ ਗੱਲ ਪੱਕੀ ਆ ਕਿ ਪੰਜਾਬ ਦੇ ਲੋਕ ਜਿਹੜੇ ਸੀ ਉਹਨਾਂ ਤੇ ਅਸਰ ਤਾਂ ਬੜਾ ਵੱਡੇ ਪੱਧਰ ਤੇ ਹੋਇਆ ਸੀ, ਕਿਉਂਕਿ ਬਾਜ਼ਾਰਾਂ 'ਚ, ਦੁਕਾਨਾਂ 'ਚ, ਘਰਾਂ 'ਚ, ਦਫ਼ਤਰਾਂ 'ਚ, ਸਕੂਲਾਂ 'ਚ, ਸਭ ਥਾਂ ਦੇ ਉੱਤੇ, ਬੈਂਕਾਂ 'ਚ ਸਰਕਾਰੀ ਬੋਲੀ ਬੋਲਣ ਵਾਲਿਆਂ ਦੀ ਜਿਹੜੀ ਸੀਗੀ, ਹਿੰਦੀ ਬੋਲੀ ਬੋਲਣ ਵਾਲਿਆਂ ਦੀ ਜਿਹੜੀ ਸੀਗੀ, ਉਹ ਦਿਨੋਂ ਦਿਨ ਪਕੜ ਮਜ਼ਬੂਤ ਹੁੰਦੀ ਜਾ ਰਹੀ ਸੀ। ਪਰ ਆ ਜਿਹੜਾ ਵਰਤਾਰਾ ਹੁਣ ਵਾਪਰਿਆ, ਇਹਨੇ ਇੱਕ ਕਰਾਰਾ ਝਟਕਾ ਮਾਰਿਆ, ਜਿਹਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਚੇਤਾ ਆਇਆ ਕਿ ਵਾਕਿਆ ਹੀ ਸਾਨੂੰ ਧੱਕੇ ਨਾਲ ਹਿੰਦੀ ਬੁਲਵਾਈ ਜਾਂਦੇ ਆ। ਸਾਨੂੰ ਤਾਂ ਸਮਝ ਹੀ ਨਹੀਂ ਕਹਿੰਦੇ ਲੱਗੀ ਕਦੋਂ ਅਸੀਂ ਦੁਕਾਨ ਤੇ ਜਾ ਕੇ ਹਿੰਦੀ ਬੋਲਣ ਲੱਗ ਜਾਂਦੇ ਆ, ਕਦੋਂ ਜਿਹੜਾ ਫੋਨ ਆਉਂਦਾ, 99% ਫੋਨ ਜਿਹੜੇ ਆਉਂਦੇ ਆ, 99% ਫੋਨਾਂ ਉੱਤੇ ਗੱਲ ਕਰਨ ਵਾਲੇ ਹਿੰਦੀ ਬੋਲਦੇ ਆ, ਜਿਹੜੇ ਕੰਪਨੀਆਂ ਨੇ ਰੱਖੇ ਨੇ। ਇਹ ਬੰਦੇ ਬੰਗਾਲ ਦੇ ਵਿੱਚ ਬੰਗਾਲੀ ਬੋਲਣ ਵਾਲੇ ਬੰਦੇ ਰੱਖਦੇ ਆ। ਇਹੀ ਕੰਪਨੀਆਂ ਉੜੀਸਾ ਦੇ ਵਿੱਚ, ਕੰਨੜ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਤੇ ਹੋਰਨਾਂ ਸੂਬਿਆਂ ਦੇ ਵਿੱਚ ਉੱਥੋਂ ਦੀਆਂ ਸਥਾਨਕ ਬੋਲੀਆਂ ਬੋਲਣ ਵਾਲੇ, ਸਮਝਣ ਵਾਲੇ ਲੋਕਾਂ ਨੂੰ ਕੰਮ ਤੇ ਰੱਖਦੇ ਆ। ਪਰ ਪੰਜਾਬ ਦੀ ਧਰਤੀ ਉੱਤੇ ਆ ਕੇ ਹਿੰਦੀ ਬੋਲੀ ਬੋਲਣ ਵਾਲੇ ਰੱਖਦੇ ਆ। ਸੋ ਇਹ ਜਿਹੇ ਸਾਰੀਆਂ ਗੱਲਾਂ ਦੀ ਚਿੰਤਾ ਹੁਣ ਹੋਣ ਲੱਗੀ ਆ। ਇਹਦੇ ਲਈ ਡਾਕਟਰ ਹੁਕਮ ਚੰਦ ਰਾਜਪਾਲ ਦਾ ਤੇ ਅਮਿਤ ਸ਼ਾਹ ਦਾ ਧੰਨਵਾਦ ਕਰੀਏ, ਜਿਨ੍ਹਾਂ ਨੇ ਸਾਡਾ ਤੋਂ ਤਾਂ ਨਹੀਂ ਇਹ ਕੰਮ ਹੋਣਾ ਸੀਗਾ, ਤੇ ਜਿਹੜਾ ਕੰਮ ਸਾਤੋਂ ਕਈ ਸਾਲਾਂ 'ਚ ਨਹੀਂ ਹੋਇਆ ਉਹ ਇਹਨਾਂ ਨੇ ਕਰਤਾ। ਤੇ ਹੁਣ ਪੰਜਾਬ ਦੀ ਜਿਹੜੀ ਨਵੀਂ ਪੀੜ੍ਹੀ ਆ, ਖਾਸ ਤੌਰ ਦੇ ਉੱਤੇ ਜਿਹੜੀ ਜਵਾਨ ਹੋ ਰਹੀ ਪੀੜ੍ਹੀ ਆ, ਜਿਸ ਤਰੀਕੇ ਨਾਲ ਉਹਨੇ ਪ੍ਰਤੀਕਿਰਿਆ ਕੀਤੀ ਆ, ਉਹਦਾ ਬੜਾ ਮਨ ਨੂੰ ਭਾਰੀ ਖੁਸ਼ੀ ਆ ਕਿ ਉਹ ਹਿੰਦੁਸਤਾਨ ਵਾਲੇ ਹਮਲੇ ਦੇ ਸਾਹਮਣੇ ਅੜਨ ਤੇ ਲੜਨ ਜੋਗੇ ਆ। ਪਹਿਲਾਂ ਤਾਂ ਲੋਕਾਂ ਨੂੰ ਲੱਗਦਾ ਸੀ ਖਾਲਿਸਤਾਨ ਹੋਊਗਾ, ਪਰ ਹੁਣ ਹਰੇਕ ਬੰਦਾ ਕਹਿੰਦਾ ਹੈਗਾ ਕਿ ਜੇ ਸਿੱਖੀ ਬਚਣੀ ਆ ਜਾਂ ਪੰਜਾਬੀ ਬੋਲੀ ਬਚਣੀ ਆ ਤਾਂ ਖਾਲਿਸਤਾਨ 'ਚ ਬਚਣੀ ਆ। ਤੇ ਇਹ ਸਮਝਦੇ ਆ ਬਈ ਅਸੀਂ ਖਨੀ ਸੌਖਾ ਜਿਹਾ ਮਾਮਲਾ, ਖਨੀ ਅਸੀਂ ਇੱਥੇ ਜਿਵੇਂ ਕਸ਼ਮੀਰ ਵਾਲਿਆਂ ਨੂੰ ਕਾਬੂ ਕਰ ਲਿਆ
ਤੇ ਇੱਥੇ ਵੀ ਅਸੀਂ ਉਹੋ ਜਿਹਾ ਹਾਲ ਕਰ ਦਿਆਂਗੇ। ਪਰ ਇੱਕ ਗੱਲ ਪੱਕੀ ਆ, ਜਿਵੇਂ 16 ਸਤੰਬਰ 1931 ਨੂੰ ਉਮਰ ਮੁਖਤਿਆਰ ਜਿਹੜਾ ਕਿ ਲੀਬੀਆ ਦਾ ਬਾਗੀ ਸੀ, ਮਾਰੂਥਲ ਦਾ ਸ਼ੇਰ ਉਹਨੂੰ ਕਿਹਾ ਜਾਂਦਾ ਹੈ, ਉਹਨੇ ਕਿਹਾ ਸੀ ਬਈ ਅਸੀਂ ਕਦੇ ਵੀ ਹਥਿਆਰ ਨਹੀਂ ਸੁੱਟਾਂਗੇ, ਅਸੀਂ ਜਿੱਤਾਂਗੇ ਜਾਂ ਫਿਰ ਮਰਾਂਗੇ। ਤੁਹਾਨੂੰ ਸਾਡੀ ਅਗਲੀ ਪੀੜ੍ਹੀ ਨਾਲ ਲੜਨਾ ਪਵੇਗਾ ਤੇ ਫਿਰ ਉਸ ਤੋਂ ਅਗਲੀ ਪੀੜ੍ਹੀ ਨਾਲ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਆਪਣੇ ਫਾਂਸੀ ਲਮਕਾਉਣ ਵਾਲੇ ਨਾਲੋਂ ਵੱਧ ਜੀਵਾਂਗਾ। ਇਹ ਜਿਹੜੇ ਬਚਨ ਉਮਰ ਮੁਖਤਿਆਰ ਨੇ ਕੀਤੇ ਸੀ, ਉਹੀ ਪੰਜਾਬ ਦੀ ਧਰਤੀ ਦਾ ਕੱਲਾ ਕੱਲਾ ਬੱਚਾ ਅੱਜ ਪੰਜਾਬੀ ਮਾਂ ਬੋਲੀ ਦੇ ਦੁਸ਼ਮਣਾਂ ਨੂੰ ਕਹਿ ਰਿਹਾ ਕਿ ਜਿੰਨਾ ਟਾਈਮ ਪੰਜਾਬ ਦੀ ਧਰਤੀ ਉੱਤੇ ਮਾਵਾਂ ਪੁੱਤ ਜੰਮਦੀਆਂ ਰਹਿਣਗੀਆਂ, ਸਦੀਆਂ ਤੱਕ ਪੁਸ਼ਤਾਂ ਤੱਕ ਅਸੀਂ ਪੰਜਾਬੀ ਮਾਂ ਬੋਲੀ ਦੇ ਲਈ ਲੜਦੇ ਰਵਾਂਗੇ, ਜੂਝਦੇ ਰਵਾਂਗੇ, ਕਦੇ ਵੀ ਹਾਰਾਂਗੇ ਨਹੀਂ ਤੇ ਅਸੀਂ ਜਿੱਤਾਂਗੇ ਜਿੱਤਾਂਗੇ ਤੇ ਜਿੱਤਾਂਗੇ। ਸੋ ਮਾਰੂਥਲ ਦੇ ਸ਼ੇਰ ਕਹੇ ਜਾਂਦੇ ਲੀਬੀਆ ਦੇ ਬਾਗੀ ਉਮਰ ਮੁਖਤਿਆਰ ਨੂੰ ਜਦੋਂ 16 ਸਤੰਬਰ ਨੂੰ ਫਾਂਸੀ ਦਿੱਤੀ ਸੀ, ਅੱਜ ਵੀ ਉਹ ਜਿਉਂਦਾ। ਉਵੇਂ ਪੰਜਾਬੀ ਮਾਂ ਬੋਲੀ ਦੇ ਲਈ ਫਾਂਸੀਆਂ ਚੜ੍ਹਨਾ, ਜੇਲ੍ਹਾਂ ਠਾਣਿਆਂ 'ਚ ਰੁਲਣਾ ਤੇ ਹੋਰ ਹਰ ਤਰ੍ਹਾਂ ਦਾ ਜ਼ੁਲਮ ਝੱਲਣਾ, ਇਹ ਤਾਂ ਸਾਨੂੰ ਮਨਜ਼ੂਰ ਆ। ਪਰ ਅਸੀਂ ਪੰਜਾਬ ਦੇ ਲੋਕ ਆਪਦੀ ਮਾਂ ਬੋਲੀ ਨੂੰ ਕਦੇ ਵੀ ਤਿਆਗਾਂਗੇ ਨਹੀਂ। ਤੇ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ 2022 ਤੱਕ ਮੁਲਕ ਦੇ ਲੋਕਾਂ ਤੇ ਹਿੰਦੀ ਥੋਪਣ ਦੇ ਬਿਆਨ ਦਿੰਦਾ, ਉਹਦੀ ਭਾਵਨਾ ਨੂੰ, ਉਹਦੀ ਸਾਰੀ ਗੱਲਬਾਤ ਨੂੰ ਸਾਰਾ ਮੁਲਕ, ਸਾਰੀ ਦੁਨੀਆ ਸਮਝ ਚੁੱਕੀ ਹੈ। ਇਹ ਖੇਤਰੀ ਭਾਸ਼ਾਵਾਂ ਨੂੰ ਕੁਚਲਣ ਦਾ ਸਿੱਧਾ ਸਿੱਧਾ ਮਨਸੂਬਾ ਤੇ ਇਹ ਹਿੰਦੂ ਰਾਸ਼ਟਰ ਬਣਾਉਣ ਦਾ ਮਨਸੂਬਾ। ਜਦੋਂ ਤਾਂ ਇਕੱਲੇ ਸਿੱਖ ਇੰਡੀਆ ਦਾ ਜਾਂ ਹਿੰਦੂ ਕੱਟੜਵਾਦ ਦਾ ਵਿਰੋਧ ਕਰਦੇ ਆ, ਉਦੋਂ ਸਮੱਸਿਆ ਹੋਰ ਹੁੰਦੀ ਹੈ। ਪਰ ਹੁਣ ਤਾਮਿਲਨਾਡੂ ਦੇ ਤਾਮਿਲ, ਉੜੀਸਾ ਦੇ ਲੋਕ, ਮਹਾਰਾਸ਼ਟਰ ਦੇ ਲੋਕ ਤੇ ਬੰਗਾਲ ਦੇ ਲੋਕ ਤੇ ਹੋਰ ਬੋਲੀਆਂ ਦੇ ਲੋਕ ਜਿਹੜੇ ਨੇ, ਉਹ ਸਾਰੇ ਦੇ ਸਾਰੇ ਇਸੇ ਇੱਕੋ ਬਿਮਾਰੀ ਦੇ ਮਾਰੇ ਹੋਣ ਕਰਕੇ ਇੱਕ ਜੁਟਤਾ ਦੇ ਨਾਲ ਤੇ ਇੱਕ ਮੁੱਠਤਾ ਦੇ ਨਾਲ ਹਿੰਦੂ ਕੱਟੜਵਾਦ ਦਾ ਜਿਹੜਾ ਹੈਗਾ ਵਿਰੋਧ ਕਰਨਗੇ। ਭਾਰਤ ਦੇ ਅੱਡ-ਅੱਡ ਸੂਬਿਆਂ ਦੇ ਵਿੱਚੋਂ ਅੱਡ-ਅੱਡ ਜਿਹੜੀਆਂ ਵੱਡੀਆਂ ਕੱਦਾਵਰ ਸ਼ਖਸੀਅਤਾਂ ਨੇ, ਲੀਡਰਸ਼ਿਪ ਆ, ਸਿਆਸੀ ਤੇ ਧਾਰਮਿਕ ਆਗੂਆਂ ਨੇ ਇਸ ਹਿੰਦੂ ਕੱਟੜਵਾਦੀ ਸੁਰ ਦਾ ਵਿਰੋਧ ਕੀਤਾ। ਬੇਸ਼ੱਕ ਅਜੇ ਬਾਦਲ ਦਲ ਨੇ ਚੂਨ ਚਾਨ ਨਹੀਂ ਕੀਤੀ, ਪਰ ਉਹਨਾਂ ਨੂੰ ਵੀ ਇਹ ਸ਼ਰਮ ਆਉਣੀ ਚਾਹੀਦੀ ਹੈ ਕਿ ਪੰਜਾਬੀ ਸੂਬਾ ਲੈਣ ਵਾਲੀ ਜਿਹੜੀ ਪਾਰਟੀ ਆ ਬਾਦਲ ਦਲ, ਅਕਾਲੀ ਦਲ, ਤੁਸੀਂ ਉਹਦੇ ਅਕਾਲੀ ਦਲ ਦੇ ਵਾਰਸ ਬਣਦੇ ਹੋ, ਤਾਂ ਤੁਹਾਡੇ ਸਿਰ ਤੇ ਬੜੀ ਵੱਡੀ ਜ਼ਿੰਮੇਵਾਰੀ ਆ ਕਿ ਜੇ ਤੁਸੀਂ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਲੈਣ ਵਾਲਿਆਂ ਦੇ ਵਾਰਸ ਹੋ, ਤਾਂ ਫਿਰ ਅੱਜ ਜਦੋਂ ਪੰਜਾਬੀ ਮਾਂ ਬੋਲੀ ਨੂੰ ਘੇਰ ਕੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਬਣਾਈਆਂ ਜਾ ਰਹੀਆਂ ਨੇ, ਤਾਂ ਤੁਸੀਂ ਆਪਦਾ ਫਰਜ਼ ਜਿਹੜਾ ਹੈਗਾ ਉਹ ਨਿਭਾਵੋ। ਸੋ ਪੰਜਾਬ ਦੀ ਧਰਤੀ ਉੱਤੇ ਹਰ ਇੱਕ ਧਿਰ ਨੂੰ, ਹਰ ਇੱਕ ਵਿਅਕਤੀ ਨੂੰ ਪੰਜਾਬੀ ਦੇ ਹੱਕ ਵਿੱਚ ਖੜਨਾ ਪੈਣਾ। ਬਾਦਲ ਦਲ ਵਾਲੇ ਤਾਂ ਕਹਿੰਦੇ ਹੁੰਦੇ ਆ ਸਾਡੀ ਪੰਜਾਬੀ ਪਾਰਟੀ ਆ, ਤਾਂ ਪੰਜਾਬੀ ਪਾਰਟੀ ਵਾਲਿਓ, ਹੁਣ ਇਹ ਜਿਹੜੀ ਕੱਲੀ ਬੀਬਾ ਹਰਸਿਮਰਤ ਕੌਰ ਦੀ ਇੱਕ ਮਿਨਿਸਟਰੀ ਆ, ਉਹਦੇ ਬਦਲੇ ਪੰਥ ਨੂੰ ਤਾਂ ਨਹੀਂ ਅਸੀਂ ਹੁਣ ਵੇਚਣਾ। ਤੇ ਤੁਸੀਂ ਕਿਰਪਾ ਕਰੋ, ਜਿਹੜੀ ਸਹੀ ਤੇ ਸੱਚੀ ਗੱਲ ਆ ਉਧਰਲੇ ਪਾਸੇ ਆਵੋ। ਤੋ ਅੱਜ ਜਿੱਥੇ ਬਹੁਤ ਵੱਡੇ ਪੱਧਰ ਤੇ ਕੌਮ ਦੇ ਨੌਜਵਾਨਾਂ ਨੇ, ਆਮ ਲੋਕਾਂ ਨੇ ਪੰਜਾਬੀ ਬੋਲੀ ਦੇ ਹੱਕ ਵਿੱਚ, ਇੱਥੋਂ ਤੱਕ ਕਿ ਹਿੰਦੂਆਂ ਨੇ ਤੇ ਹੋਰਾਂ ਨੇ ਵੀ ਜਦੋਂ ਆਵਾਜ਼ ਬੁਲੰਦ ਕੀਤੀ ਆ, ਤਾਂ ਇੱਕ ਰਕੇਸ਼ ਸ਼ਾਂਤੀ ਦੂਤ, ਉਹਨਾਂ ਨੇ ਵੀ ਆਪਦੇ ਅਖਬਾਰ ਦੇ ਵਿੱਚ, ਜਿਹੜੇ ਜਾਗਦਾ ਪੰਜਾਬ ਨਾਂ ਦੇ ਅਖਬਾਰ ਦੇ ਉਹ ਹੈਗੇ ਆ ਸੰਪਾਦਕ, ਉਹਨਾਂ ਨੇ ਵੀ ਖੁੱਲ੍ਹ ਕੇ ਇਸ ਮਸਲੇ ਤੇ ਇਹੀ ਗੱਲ ਲਿਖੀ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ, ਉਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਇਸ ਗੱਲ ਦਾ, ਇਸ ਵੰਗਾਰ ਦਾ ਜਵਾਬ ਦਿੱਤਾ ਕਿ 2 ਸਾਲ ਠਹਿਰ ਜੋ, ਤੁਹਾਨੂੰ ਆਪੇ ਪਤਾ ਲੱਗ ਜੂ ਵੀ ਹਿੰਦੀ ਕੀ ਆ ਤੇ ਪੰਜਾਬੀ ਕੀ ਆ। ਹੁਕਮ ਚੰਦ ਜੀ ਦੇ ਹੁਕਮ ਚੰਦ ਦੀ ਇਸ ਵੰਗਾਰ ਨੂੰ ਉਹਨਾਂ ਨੇ ਆਪਦੇ ਸ਼ਬਦਾਂ 'ਚ ਅੱਗੇ ਆਖਿਆ ਕਿ ਪੰਜਾਬੀ ਬੋਲੀ ਦੇ ਨਿਰੰਤਰ ਪਛੜਦੇ ਜਾਣਾ ਤੇ ਹੋਰ ਕਈ ਉਹਨਾਂ ਨੇ ਅਹਿਮ ਜਿਹੜੇ ਨੁਕਤੇ ਨੇ ਉਹ ਸਾਹਮਣੇ ਉਭਾਰੇ ਨੇ, ਤੇ ਉਹਨਾਂ ਤੋਂ ਬਗੈਰ
ਇੱਕ ਹੋਰ ਨੁਕਤਾ ਜਿਹੜਾ ਸਰਦਾਰ ਪੰਛੀ ਹੈ, ਜਿਨੇ ਉਸ ਮੌਕੇ ਸਮਾਗਮ ਦੇ ਵਿੱਚ ਪੰਜਾਬੀ ਬੋਲੀ ਦੇ ਖਿਲਾਫ ਬੋਲਦਿਆਂ ਕਿਹਾ ਕਿ ਇਹ ਝਗੜਾਲੂਆਂ ਦੀ ਤੇ ਲੜਾਕਿਆਂ ਦੀ ਬੋਲੀ ਆ, ਉਹਨਾਂ ਨੂੰ ਵੀ ਫੌਰੀ ਤੌਰ ਦੇ ਉੱਤੇ ਮਾਫੀ ਮੰਗਣੀ ਪਈ ਆ। ਸੋ ਬੇਸ਼ੱਕ ਸਰਦਾਰ ਪੰਛੀ ਆ ਤੇ ਬੇਸ਼ੱਕ ਉਹ ਹੁਕਮਚੰਦ ਰਾਜਪਾਲ ਆ, ਮਾਫੀਆਂ ਤਾਂ ਮਿੰਟੋ ਮਿੰਟ ਹੀ ਮੰਗ ਲੈਂਦੇ ਆ, ਪਰ ਇਹਦੇ ਨਾਲ ਉਹ ਜਿਹੜੀ ਭਾਵਨਾ ਆ ਕਿ ਪੰਜਾਬੀ ਬੋਲੀ ਦਾ ਘਾਣ ਕਰਨਾ ਤੇ ਹਿੰਦੂ ਹਿੰਦੁਸਤਾਨ ਵਾਲੀ ਗੱਲ ਮੂਹਰੇ ਲੈ ਕੇ ਆਉਣੀ ਆ, ਉਹ ਖਤਮ ਨਹੀਂ ਹੁੰਦੀ। ਉਹ ਸਗਾਂ ਤੇ ਹੋਰ ਅੰਦਰੋਂ ਇਹ ਦ੍ਰਿੜ ਹੋ ਜਾਂਦੇ ਨੇ ਤੇ ਅੰਦਰੋਂ ਅੰਦਰੀ ਪੰਜਾਬੀ ਮਾਂ ਬੋਲੀ ਦਾ ਘਾਣ ਕਰਨ ਲਈ ਬਹੁਤ ਹੀ ਦ੍ਰਿੜਤਾ ਦੇ ਨਾਲ ਅੱਗੇ ਵਧਦੇ ਨੇ। ਸੋ ਸਾਡਾ ਸਾਰਿਆਂ ਦਾ ਇਹ ਪਵਿੱਤਰ ਫਰਜ਼ ਹੈ ਕਿ ਅਸੀਂ ਇਸ ਜਿਹੜਾ ਹਕੂਮਤ ਦਾ ਏਜੰਡਾ ਹੈ ਕਿ ਤੁਹਾਡੀ ਧਰਤੀ ਦੇ ਉੱਤੇ ਤੁਹਾਡੀ ਬੋਲੀ ਦਾ ਨਾਸ਼ ਕਰਨਾ ਤੇ ਹਿੰਦੀ ਥੋਪਣੀ ਹੈ, ਇਹਦੇ ਬਾਰੇ ਜਿਹੜੀ ਵੀ ਹਕੂਮਤ ਤੇ ਜਿਹੜਾ ਵੀ ਢਾਂਚਾ ਸਾਡੀ ਮਾਂ ਬੋਲੀ ਦਾ ਵੈਰੀ ਆ, ਉਹਦੇ ਨਾਲ ਸਾਡਾ ਵਿਰੋਧ ਹੋਣਾ, ਉਹਦੇ ਨਾਲ ਟਕਰਾਅ ਹੋਣਾ ਇੱਕ ਸੁਭਾਵਿਕ ਗੱਲ ਹੈ। ਇੱਕ ਗੱਲ ਇੱਥੇ ਇਹ ਵੀ ਚੇਤੇ ਰੱਖਣ ਦੀ ਲੋੜ ਆ ਕਿ ਕੌਮਾਂ ਨੂੰ ਉਹਨਾਂ ਦੇ ਲੀਡਰ ਤੇ ਵਿਦਵਾਨ ਜਿਹੜੇ ਨੇ ਉਹ ਬਿਪਤਾ ਦੇ ਮੌਕੇ ਅਗਵਾਈ ਦਿੰਦੇ ਹੁੰਦੇ ਨੇ, ਪਰ ਆ ਜਿਹੜਾ ਪੰਜਾਬੀ ਬੋਲੀ ਦੇ ਖਿਲਾਫ ਸੰਘਰਸ਼ ਰੰਭਿਆ ਹੋਇਆ, ਇਹਦੇ ਵਿੱਚ ਕੋਈ ਵਿਦਵਾਨ ਕੋਈ ਆਗੂ ਅਗਵਾਈ ਕਰਨ ਅੱਗੇ ਨਹੀਂ ਆਇਆ। ਪੰਜਾਬ ਦੇ ਸ਼ੇਰਾਂ ਨੇ, ਮੈਂ ਇਹ ਕਹਿਣਾ ਹੈਗਾ ਕਿ ਜਿਹੜੇ ਅੱਜ ਇਹ ਨੌਜਵਾਨ ਪੰਜਾਬੀ ਮਾਂ ਬੋਲੀ ਦੇ ਲਈ ਲੁਧਿਆਣੇ ਦੇ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ, ਬਠਿੰਡਾ ਦੇ ਵਿੱਚ, ਮਾਨਸਾ ਦੇ ਵਿੱਚ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸੜਕਾਂ ਤੇ ਨਿਤਰੇ ਆ ਜਾਂ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ, ਮੈਂ ਇਹ ਕਹਿਣਾ ਹੈਗਾ ਕਿ ਇਹ ਤਾਂ ਉਹਨਾਂ ਜੁਝਾਰੂ ਸਿੰਘਾਂ ਦੇ ਵਾਰਸ ਨੇ ਜਿਨ੍ਹਾਂ ਨੇ ਖਾੜਕੂਵਾਦ ਮੌਕੇ 1990-91 ਦੇ ਵਿੱਚ ਪੰਜਾਬੀ ਮਾਂ ਬੋਲੀ ਲਾਗੂ ਕਰਾਈ ਸੀ। ਉਸ ਮੌਕੇ ਵੀ ਵੱਡੇ ਵੱਡੇ ਅਕਾਲੀ ਥੰਮ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਸਰਕਾਰਾਂ ਬਣਾ ਕੇ ਹੰਢਾ ਲਈਆਂ, ਪਰ ਸਾਤੋਂ ਆਹ ਕੰਮ ਨਹੀਂ ਸੀ ਹੋਇਆ ਜਿਹੜਾ ਇਹਨਾਂ ਜੁਝਾਰੂ ਨੌਜਵਾਨਾਂ ਨੇ ਹਫ਼ਤੇ 'ਚ ਕਰਕੇ ਦਿਖਾ ਦਿੱਤਾ। ਉਦੋਂ ਪੰਜਾਬ ਦੀ ਧਰਤੀ ਉੱਤੇ ਚੱਪੇ ਚੱਪੇ ਉੱਤੇ ਪੰਜਾਬੀ ਲਾਗੂ ਹੋ ਗਈ ਸੀ ਤੇ ਉਸੇ ਮੌਕੇ KPS ਗਿੱਲ ਨੇ ਵੀ ਫੜ ਮਾਰੀ ਸੀ ਬਈ ਜਿਹੜਾ ਕੁਝ ਖਾੜਕੂ ਕਰਦੇ ਆ ਤੇ ਕਹਿੰਦੇ ਅਸੀਂ ਉਦੋਂ ਉਲਟ ਕਰਕੇ ਦਿਖਾਉਣਾ। ਸੋ ਅਸੀਂ ਹੁਣ ਉਹਨਾਂ ਨੇ ਫਿਰ ਪੰਜਾਬੀ ਬੋਲੀ ਦਾ ਘਾਣ ਕਰਨਾ ਹੀ ਸੀਗਾ ਤੇ ਪੰਜਾਬੀ ਬੋਲੀ ਦੇ ਘਾਣ ਕਰਨ ਵਾਲੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਉਸੇ ਗੱਲ ਚੋਂ ਨਿਕਲੀਆਂ ਨੇ, ਕਿਉਂਕਿ ਜੁਝਾਰੂ ਸਿੰਘ ਕਹਿੰਦੇ ਸੀਗੇ ਪੰਜਾਬੀ ਦਾ ਬੋਲਬਾਲਾ ਤੇ ਇਹ ਕਹਿੰਦੇ ਆ ਪੰਜਾਬੀ ਅਸੀਂ ਰੋਲ ਦੇਣੀ ਆ ਤੇ ਹਿੰਦੀ ਦਾ ਬੋਲਬਾਲਾ ਕਰਨਾ। ਪਰ ਮੈਂ ਇਹ ਜਿਹੜੀ ਗੱਲ ਅੱਗੇ ਕਰ ਰਿਹਾ ਸੀ ਕਿ ਵਿਦਵਾਨਾਂ ਦਾ, ਲੀਡਰਾਂ ਦਾ ਤੇ ਆ ਖਾਸ ਤੌਰ ਦੇ ਉੱਤੇ ਜਿਹੜੇ ਪੰਜਾਬੀ ਗੀਤਕਾਰੀ ਖੇਤਰ ਦੇ ਵਿੱਚ ਗੀਤ ਸੰਗੀਤ ਵਾਲੇ ਨੇ, ਇਹ ਕਹਿੰਦੇ ਜੀ ਅਸੀਂ ਪੰਜਾਬੀ ਮਾਂ ਬੋਲੀ ਦੀ ਬੜੀ ਸੇਵਾ ਕਰਦੇ ਆ ਤੇ ਅੱਜ ਜਦੋਂ ਪੰਜਾਬੀ ਮਾਂ ਬੋਲੀ ਉੱਤੇ ਐਡਾ ਵੱਡਾ ਸੰਕਟ ਆਇਆ ਤਾਂ ਇਹ ਲੋਕ ਜਿਹੜੇ ਬੜੀ ਖਾਮੋਸ਼ੀ ਨਾਲ, ਇੱਕ ਤਰੀਕੇ ਨਾਲ ਖਾਮੋਸ਼ ਰਹਿਣਾ ਵੀ ਦੁਸ਼ਮਣ ਦੇ ਹੱਕ ਵਿੱਚ ਭੁਗਤਣਾ ਹੁੰਦਾ। ਤੋ ਇਹ ਜਿਹੜੇ ਲੋਕ ਨੇ ਇਹ ਕਹਿੰਦੇ ਨੇ ਬਈ ਲਓ ਜੀ ਅਸੀਂ ਬੜੇ ਸਿਆਣੇ ਆ ਤੇ ਬਹੁਤ ਹੀ ਜ਼ਿਆਦਾ ਅਸੀਂ ਤਾਂ ਵਿਦਵਾਨ ਆ, ਪਰ ਇਹ ਸੂਝ ਸਿਆਣਪ ਜਿਹੜੀ ਆ ਇਹ ਸਾਡੇ ਕਿਸ ਕੰਮ ਜੇਕਰ ਹੁਣ ਬਿਪਤਾ ਦੇ ਟਾਈਮ ਦੇ ਉੱਤੇ ਪੰਜਾਬੀ ਮਾਂ ਬੋਲੀ ਲਈ ਜੂਝਣ ਵਾਲਿਆਂ ਦਾ ਸਾਥ ਸਹਿਯੋਗ ਨਹੀਂ ਦੇਣਾ ਤੇ ਪੰਜਾਬੀ ਮਾਂ ਬੋਲੀ ਦੇ ਉਹ ਪੁੱਤ ਜਿਨ੍ਹਾਂ ਨੂੰ ਚਾਹੇ ਤੁਸੀਂ ਅਧਪੜ ਕਹੋ, ਕਮਲੇ ਕਹੋ, ਬੇਅਕਲ ਕਹੋ, ਧੱਕੜ ਕਹੋ, ਅਜੱਡ ਕਹੋ, ਜੋ ਮਰਜ਼ੀ ਉਹਨਾਂ ਨੂੰ ਕਹੋ, ਪਰ ਉਹਨਾਂ ਨੇ ਡਟ ਕੇ ਪੰਜਾਬੀ ਮਾਂ ਬੋਲੀ ਦੇ ਵੈਰੀਆਂ ਨਾਲ ਟੱਕਰ ਲਈ ਤੇ ਮਾਂ ਦੇ ਲਾਡਲੇ ਤੇ ਸੂਰਮੇ ਪੁੱਤ ਹੋਣ ਦਾ ਮਾਣ ਆ ਜਿਹੜਾ ਉਹ ਹਾਸਲ ਕੀਤਾ। ਪੰਜਾਬ ਦੀ ਧਰਤੀ ਉੱਤੇ ਇੱਕ ਦੋ ਨਹੀਂ, ਹਰ ਪਿੰਡ ਦੇ ਵਿੱਚ, ਹਰ ਇਲਾਕੇ ਵਿੱਚ ਇਹੋ ਜਿਹੇ ਬੇਅੰਤ ਨੌਜਵਾਨ ਨੇ ਜਿਨ੍ਹਾਂ ਦਾ ਜੀਵਨ ਜਿਹੜਾ ਹੈ ਉਹ ਬੜਾ ਨਰਕ ਵਰਗਾ ਬਣਾਇਆ ਪਿਆ ਸਟੇਟ ਸਿਸਟਮ ਨੇ। ਨਸ਼ਿਆਂ ਦੀ ਭਰਮਾਰ ਆ, ਪਤਤ ਹੋਏ ਪਏ ਨੇ, ਪਰ ਉਹਨਾਂ ਸਾਰਿਆਂ ਨੌਜਵਾਨਾਂ ਦੇ ਅੰਦਰ ਅੱਜ ਵੀ ਕੌਮ ਲਈ ਕੁਝ ਕਰਨ ਮਰਨ ਦਾ ਜਜ਼ਬਾ। ਸੋ ਇਹਨਾਂ ਸਿੱਖ ਨੌਜਵਾਨਾਂ ਜਾਂ ਪੰਜਾਬੀ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਟੁੰਬਣ ਦੀ ਲੋੜ ਆ, ਇਹਨਾਂ ਨੂੰ ਸਮਝਾਉਣ ਦੀ ਲੋੜ ਆ ਕਿ ਜੇ ਤੁਸੀਂ ਨਸ਼ੇ ਕਰ ਕਰਕੇ ਮਰਨਾ ਹੈ, ਜੇ ਤੁਸੀਂ ਪੁੱਠੇ ਕੰਮਾਂ 'ਚ ਪੈ ਪੈ ਕੇ ਮਰਨਾ ਹੈ ਤਾਂ ਇਸ ਪਾਸਿਓਂ ਤੁਹਾਨੂੰ ਬਦਨਾਮੀ ਮਿਲਣੀ ਆ, ਜਿਉਂਦਿਆਂ ਵੀ ਬਦਨਾਮੀ ਤੇ ਮਰਿਆਂ ਤੋਂ ਬਾਅਦ ਵੀ ਬਦਨਾਮੀ। ਪਰ ਜੇਕਰ ਪੰਜਾਬੀ ਮਾਂ ਬੋਲੀ ਤੇ ਸਿੱਖ ਸੱਭਿਆਚਾਰ ਦੇ ਰਾਖੀ ਲਈ ਤੁਸੀਂ ਮੈਦਾਨ ਵਿੱਚ ਆ ਕੇ ਆਪਦੀ ਸੇਵਾ ਦਾ
ਮੌਕਾ ਇਹ ਵਰਤਦੇ ਹੋ, ਸੇਵਾ ਕਰਦੇ ਹੋ ਕੌਮ ਦੀ, ਤਾਂ ਤੁਹਾਡਾ ਮਾਣ ਵਧੂਗਾ, ਜਿਉਂਦਿਆਂ ਨੂੰ ਵੀ ਲੋਕ ਸਨਮਾਨ ਕਰਨਗੇ ਤੇ ਬਾਅਦ ਵਿੱਚ ਵੀ ਮਾਣ ਵਧੂਗਾ। ਸੋ ਪੰਜਾਬ ਦੀ ਧਰਤੀ ਉੱਤੇ ਜਿਹੜੇ ਸਿਆਣੇ ਸਾਊ ਵਿਦਵਾਨ ਬੁੱਧੀਜੀਵੀ ਤੇ ਵੱਡੇ ਵੱਡੇ ਮਰਾਤਬਿਆਂ ਵਾਲੇ ਉਹ ਲੋਕ ਜਿਹੜੇ ਦੜ ਬੱਟੀ ਬੈਠੇ ਰਹੇ ਆ, ਜਾਂ ਜਿਨ੍ਹਾਂ ਨੇ ਅੱਗੇ ਵੀ ਖਾਮੋਸ਼ ਰਹਿਣਾ, ਉਹਨਾਂ ਦਾ ਤਾਂ ਕਦੇ ਮਾਣ ਤਾਣ ਨਹੀਂ ਹੋਣਾ। ਪਰ ਜਿਹੜੇ ਲੋਕ ਜਿਨ੍ਹਾਂ ਨੂੰ ਸਮਝ ਘੱਟ ਹੋ ਸਕਦੀ ਆ, ਜਿਨ੍ਹਾਂ ਦਾ ਪੰਜਾਬੀ ਦੇ ਵਿੱਚ ਵੱਡੀਆਂ ਵੱਡੀਆਂ ਡਿਗਰੀਆਂ ਜਾਂ ਉਹਨਾਂ ਕੋਲੇ ਵੱਡੀਆਂ ਕਿਤਾਬਾਂ ਲਿਖਤਾਂ ਨਹੀਂ ਹੋਣਗੀਆਂ, ਵੱਡੇ ਰੈਂਕ ਨਹੀਂ ਹੋਣਗੇ, ਉਹਨਾਂ ਨੂੰ ਗੈਂਗਸਟਰ ਕਹੋ, ਜੋ ਮਰਜ਼ੀ ਕਹੋ, ਪਰ ਉਹਨਾਂ ਲੋਕਾਂ ਨੇ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੇ ਦੁਸ਼ਮਣਾਂ ਦੇ ਨਾਲ ਲੜ ਕੇ, ਜੂਝ ਕੇ ਜਿਸ ਤਰੀਕੇ ਨਾਲ ਆਪਦਾ ਮੁੱਲ ਪਵਾਉਣਾ ਸ਼ੁਰੂ ਕੀਤਾ ਹੋਇਆ, ਉਹ ਬਹੁਤ ਕਮਾਲ ਦੀ ਗੱਲ ਆ। ਅਗਲੀ ਗੱਲ ਇਹ ਕਿ ਪੰਜਾਬ ਦੀ ਧਰਤੀ ਉੱਤੇ ਬੜੀ ਵੱਡੀ ਗਿਣਤੀ ਦੇ ਵਿੱਚ ਹਿੰਦੀ ਬੋਲੀ ਬੋਲਣ ਵਾਲਿਆਂ ਦੀ ਆਬਾਦੀ ਲਿਆ ਕੇ ਵਸਾ ਦਿੱਤੀ ਗਈ ਆ, ਤੇ ਇੱਥੇ ਸਾਡੇ ਲੋਕਾਂ ਦਾ ਹਿੰਦੀਕਰਨ ਕਰ ਰਹੇ ਆ। ਜੇ ਸਾਡੇ ਬਾਹਰਲੇ ਮੁਲਕਾਂ 'ਚ ਲੋਕ ਗਏ ਆ ਤਾਂ ਉੱਥੇ ਜਾ ਕੇ ਉਹਨਾਂ ਨੇ ਉੱਥੋਂ ਦੇ ਲੋਕਾਂ ਦੀ ਬੋਲੀ ਸਿੱਖੀ ਆ, ਪਰ ਪੰਜਾਬ ਦੀ ਧਰਤੀ ਉੱਤੇ ਰੋਟੀ ਕਮਾਉਣ ਆਏ ਲੋਕ ਜਿਹੜੇ ਨੇ ਉਹ ਇੱਥੋਂ ਦੀ ਬੋਲੀ ਨੂੰ ਵਿਗਾੜ ਰਹੇ ਨੇ, ਇੱਥੋਂ ਦੇ ਹਿੱਤਾਂ ਦੇ ਉਲਟ ਭੁਗਤ ਰਹੇ ਨੇ। ਕੈਨੇਡਾ ਦੇ ਵਿੱਚ ਦੱਸਦੇ ਆ, ਜਾਂ ਅਮਰੀਕਾ ਕੈਨੇਡਾ ਵਾਲੇ ਪਾਸੇ, ਵੀ ਜਦੋਂ ਉੱਥੇ ਫੋਨ ਕਰਦੀਆਂ ਕੰਪਨੀਆਂ ਜਿਨ੍ਹਾਂ ਨੇ ਸਰਵਿਸਿਜ਼ ਦੇਣੀਆਂ ਹੁੰਦੀਆਂ, ਸੇਵਾਵਾਂ ਦੇਣੀਆਂ ਹੁੰਦੀਆਂ, ਜਾਂ ਜਿਨ੍ਹਾਂ ਨੇ ਸਮਾਨ ਵੇਚਣਾ ਹੁੰਦਾ, ਤੇ ਘਰ ਦੇ ਵਿੱਚ ਬਜ਼ੁਰਗ ਬੈਠੇ ਹੁੰਦੇ ਆ, ਮੁੰਡੇ ਤੇ ਕੁੜੀਆਂ ਤਾਂ ਡਿਊਟੀਆਂ ਤੇ ਗਏ ਹੁੰਦੇ ਨੇ, ਤੇ ਉਹ ਜਦੋਂ ਕੰਮ ਤੇ ਗਏ ਹੁੰਦੇ ਆ ਜੌਬ ਤੇ ਘਰੇ ਬੇਬੇ ਬਾਪੂ ਬੈਠੇ ਹੁੰਦੇ ਆ, ਤੇ ਮੁੰਡਾ ਤੇ ਬਹੂ ਤਾਂ ਕਹਿੰਦੇ ਕੰਮ ਤੇ ਗਏ ਆ, ਤੇ ਜਦੋਂ ਫੋਨ ਖੜਕਦਾ ਮੂਹਰੇ ਅੰਗਰੇਜ਼ੀ 'ਚ ਜਦੋਂ ਸ਼ੁਰੂ ਹੁੰਦੀ ਆ ਗੱਲ, ਤਾਂ ਉਹ ਕਹਿੰਦੇ ਆ ਜੀ ਨੋ ਇੰਗਲਿਸ਼, ਨੋ ਇੰਗਲਿਸ਼, ਪੰਜਾਬੀ। ਤਾਂ ਉਹਦਾ ਇਹ ਨਿਕਲਿਆ ਰਿਜ਼ਲਟ ਕਿ ਉਹਨਾਂ ਕੰਪਨੀਆਂ ਨੇ ਆਪਦਾ ਸੌਦਾ ਵੇਚਣਾ ਸੀ, ਤੇ ਉਹਨਾਂ ਨੇ ਪੰਜਾਬੀ ਬੋਲਣ ਵਾਲਿਆਂ ਨੂੰ ਨੌਕਰੀਆਂ ਦਿੱਤੀਆਂ, ਤੇ ਬੜੀ ਵੱਡੀ ਗਿਣਤੀ ਵਿੱਚ ਪੰਜਾਬੀ ਬੋਲੀ ਬੋਲਣ ਵਾਲਿਆਂ ਨੂੰ ਹੁਣ ਤਾਂ ਉੱਥੇ ਇਸ਼ਤਿਹਾਰ ਵੀ ਪੰਜਾਬੀ 'ਚ ਛਪਦੇ ਆ, ਕਿਉਂਕਿ ਉਹਨਾਂ ਨੇ ਸੌਦਾ ਜੋ ਵੇਚਣਾ ਅਗਲਿਆਂ ਨੇ। ਸੋ ਜੇਕਰ ਪੰਜਾਬ ਦੀ ਧਰਤੀ ਉੱਤੇ ਆ ਕੇ ਇਹਨਾਂ ਨੇ ਕਾਰੋਬਾਰ ਕਰਨੇ ਆ, ਰੋਟੀ ਕਮਾਉਣੀ ਆ, ਤਾਂ ਜਿੰਨਾ ਟਾਈਮ ਇਹ ਸਬਕ ਨਹੀਂ ਦਿੱਤਾ ਜਾਂਦਾ ਕਿ ਜੇ ਹਿੰਦੀ ਤੇ ਅੜੇ ਰਹੇ ਤਾਂ ਕਾਰੋਬਾਰ ਉੱਜੜ ਜਾਊਗਾ। ਇਹੀ ਕੰਪਨੀਆਂ ਬੰਗਾਲ ਵਿੱਚ ਬੰਗਾਲੀ, ਮਹਾਰਾਸ਼ਟਰ ਵਿੱਚ ਮਰਾਠੀ, ਹਰ ਸੂਬੇ 'ਚ ਉਹੋ ਜਿਹੇ ਬੰਦੇ ਰੱਖਦੀਆਂ, ਪਰ ਪੰਜਾਬ ਦੇ ਵਿੱਚ ਆ ਕੇ ਹਿੰਦੀ ਰੱਖਦੇ ਆ, ਹਿੰਦੀ ਬੋਲਣ ਵਾਲੇ ਰੱਖਦੇ ਆ। ਸੋ ਪੰਜਾਬ ਦੀ ਧਰਤੀ ਉੱਤੇ ਜਿੰਨਾ ਟਾਈਮ ਇਹ ਗੱਲ ਨਹੀਂ ਬਣਦੀ ਕਿ ਇੱਥੇ ਹਿੰਦੀ ਬੋਲੀ ਬੋਲਣ ਵਾਲੇ ਹਰੇਕ ਬੰਦੇ ਨੂੰ ਇਹ ਪਤਾ ਲੱਗ ਜੇ ਕਿ ਮੇਰੀ ਦੁਕਾਨ ਤੇ ਤਾਂ ਕੋਈ ਹੁਣ ਗਾਹਕ ਹੀ ਨਹੀਂ ਆਉਂਦਾ, ਕਿਉਂਕਿ ਮੈਂ ਹਿੰਦੀ ਬੋਲਣ ਵਾਲੇ ਰੱਖੇ ਹੋਏ ਨੇ, ਮੇਰੀ ਦੁਕਾਨ ਦਾ ਬੋਰਡ ਜਿੰਨਾ ਟਾਈਮ ਮੈਂ ਪੰਜਾਬੀ 'ਚ ਨਹੀਂ ਕਰਦਾ ਉਹਨਾਂ ਟਾਈਮ ਮੇਰੀ ਦੁਕਾਨ ਨਹੀਂ ਚੱਲਣੀ, ਜਿੰਨਾ ਟਾਈਮ ਮੈਂ ਪੰਜਾਬੀ ਬੋਲੀ ਬੋਲਣ ਵਾਲਿਆਂ ਦੇ ਹਿੱਤਾਂ ਦੇ ਅਨੁਸਾਰ ਕੰਮ ਨਹੀਂ ਕਰੂੰਗਾ ਮੈਂ ਅਸਫਲ ਰਹੂੰਗਾ। ਸੋ ਜੇਕਰ ਇੱਥੇ ਰੁਜ਼ਗਾਰ ਦੀ ਬੋਲੀ ਬਣਾਈਏ, ਜੇਕਰ ਪੰਜਾਬੀ ਦੀ ਚੜ੍ਹਦੀ ਕਲਾ ਕਰਨੀ ਆ, ਤਾਂ ਇਹਦੇ ਬਾਰੇ ਸਾਨੂੰ ਸੋਚਣਾ ਪਊਗਾ, ਕਿਉਂਕਿ ਨਹੀਂ ਤਾਂ ਜਿਹੜਾ ਰੁਜ਼ਗਾਰ ਦੇਣ ਵਾਲੀ ਬੋਲੀ ਆ ਉਹ ਤਾਂ ਹਿੰਦੀ ਬਣਦੀ ਜਾ ਰਹੀ ਆ। ਰਿਜ਼ਲਟ ਇਹ ਨਿਕਲ ਰਿਹਾ ਕਿ ਜਿਹੜਾ ਬੰਦੇ ਨੇ ਕੰਮ ਕਰਾਉਣਾ ਪੰਜਾਬੀ ਬੰਦੇ ਨੇ, ਉਹ ਯੂਪੀ ਬਿਹਾਰ ਤੋਂ ਆਏ ਬੰਦੇ ਨਾਲ ਹਿੰਦੀ ਬੋਲ ਰਿਹਾ। ਤੋ ਜਿਹੜੀ ਹੁਕਮਚੰਦ ਰਾਜਪਾਲ ਵਰਗੇ ਨੇ, ਇਹਨਾਂ ਦਾ ਤਾਂ ਧੰਨਵਾਦ ਕਰੀਏ ਕਿ ਹਫ਼ਤੇ ਕੁ ਬਾਅਦ ਇਹੋ ਜਿਹਾ ਕੋਈ ਨਾ ਕੋਈ ਇਹ ਪੁਆੜਾ ਛੇੜ ਦਿਆ ਕਰਨ, ਜਿਹਦੇ ਨਾਲ ਸਿੱਖ ਮਨਾਂ ਦੇ ਵਿੱਚ, ਪੰਜਾਬੀ ਬੋਲਣ ਵਾਲਿਆਂ ਦੇ ਮਨਾਂ ਦੇ ਵਿੱਚ ਜਿਹੜੀ ਚਿਣਗ ਚੁਆਤੀ ਆ ਉਹ ਹੋਰ ਜ਼ਿਆਦਾ ਬਲਵਾਨ ਹੁੰਦੀ ਰਵੇ। ਤੇ ਉਹ ਟਾਈਮ ਜਿਹੜਾ ਹੈ, ਉਸ ਮੌਕੇ ਦਾ ਜਦੋਂ ਪੰਜਾਬ ਦੀ ਧਰਤੀ ਉੱਤੇ ਜੁਝਾਰੂ ਸਿੰਘਾਂ ਕਰਕੇ ਸਕੂਟਰਾਂ, ਕਾਰਾਂ ਦੇ ਨੰਬਰ ਪਲੇਟਾਂ ਵੀ ਪੰਜਾਬੀ 'ਚ ਹੋ ਗਈਆਂ ਸੀ, ਉਹੋ ਜਿਹਾ ਵਕਤ ਦੁਬਾਰਾ ਲਿਆਉਣ ਦੀ ਲੋੜ ਆ। ਇੱਥੇ ਸਿੱਖ ਸੱਭਿਆਚਾਰ ਦੀ ਚੜ੍ਹਤ ਕਰਨ ਦੀ ਲੋੜ ਆ। ਇੱਥੇ ਪੰਜਾਬ ਦੀ ਧਰਤੀ ਉੱਤੇ ਉਹ ਜਿਹੜੇ ਸਮਾਜ ਸੁਧਾਰ ਲਹਿਰ ਮੌਕੇ ਤੇ ਪੰਜਾਬੀ ਲਾਗੂ ਕਰਨ ਬਾਰੇ ਪ੍ਰੋਗਰਾਮ ਦਿੱਤੇ ਗਏ ਸੀ, ਉਹਨਾਂ ਦੀ ਲੋੜ ਆ। ਪਰ ਪੰਜਾਬ ਦੀ ਧਰਤੀ ਦਾ ਇਕੱਲਾ ਸਮੱਸਿਆ ਨਹੀਂ ਹੈ, ਇਹ ਪੂਰੇ ਭਾਰਤ ਦੀ ਸਮੱਸਿਆ ਵਾ, ਕਿਉਂਕਿ ਮਾਰਵਾੜੀ, ਹਰਿਆਣਵੀ, ਬਾਗੜੀ, ਮੈਥਲੀ, ਭੋਜਪੁਰੀ, ਇਹਨਾਂ ਬੋਲੀਆਂ ਨੂੰ ਵੀ ਬੜਾ ਨੁਕਸਾਨ ਹੋਇਆ, ਉਹ ਵੀ ਕਲਪ ਰਹੇ ਨੇ। ਸੋ ਪੰਜਾਬੀ ਭਾਈਚਾਰੇ ਨੂੰ, ਸਿੱਖਾਂ ਨੂੰ, ਆਪਾਂ ਨੂੰ ਸੋਚ ਵਿਚਾਰ ਕੇ ਸਟੈਪ ਚੱਕਣ ਦੀ ਲੋੜ ਆ। ਆਪਾਂ ਇਕੱਲੇ ਨਾ ਪੈ ਜਾਈਏ। ਸਾਰੇ ਭਾਰਤ ਦੇ ਉਹ ਲੋਕ ਜਿਹੜੇ ਆਪੋ ਆਪਦੀ ਮਾਂ ਬੋਲੀ ਨੂੰ ਹਿੰਦੂ ਤੋਂ ਖਤਰਾ ਮਹਿਸੂਸ ਕਰ ਰਹੇ ਨੇ, ਉਹਨਾਂ ਨੂੰ ਨਾਲ
ਲੈ ਕੇ ਤੁਰਨ ਦੀ ਲੋੜ ਆ। ਤੋ ਜਿਹੜੇ ਲੋਕ ਕਨਵੈਂਟ ਸਕੂਲਾਂ 'ਚ ਪੜ੍ਹੇ ਆ, ਜਿਨ੍ਹਾਂ ਨੂੰ ਹਿੰਦੀ ਨਾਲ ਮੋਹ ਹੋ ਗਿਆ, ਜਿਨ੍ਹਾਂ ਨੂੰ ਪੰਜਾਬੀ ਚੰਗੀ ਲੱਗਣੋਂ ਹਟ ਗਈ, ਉਹਨਾਂ ਦੀ ਗੱਲ ਤਾਂ ਵੱਖਰੀ ਆ। ਪਰ ਬਾਕੀ ਸਾਰੇ ਦਾ ਸਾਰਾ ਪੰਜਾਬੀ ਭਾਈਚਾਰਾ ਇਕਜੁੱਟ ਹੋ ਕੇ, ਇਕਮੁੱਠ ਹੋ ਕੇ, ਉਹਨਾਂ ਸਾਰੇ ਲੋਕਾਂ ਦਾ ਜਿਹੜੇ ਇਸ ਪੰਜਾਬੀ ਮਾਂ ਬੋਲੀ ਦੇ ਖਿਲਾਫ ਭੁਗਤ ਰਹੇ ਨੇ, ਉਹਨਾਂ ਦਾ ਡਟਵਾਂ ਵਿਰੋਧ ਕਰੀਏ। ਮੈਂ ਤਾਂ ਧੰਨਵਾਦ ਕਰਦਾ ਹੁਕਮ ਚੰਦ ਦਾ, ਜਿਹਨੇ ਖਰਚਾ ਤਾਂ ਸਾਰਾ ਜਿਹੜਾ ਉੱਥੇ ਹੋਇਆ ਹਿੰਦੀ ਦਿਹਾੜੇ ਦੇ ਮੌਕੇ ਹਿੰਦੀ ਬੋਲੀ ਲਈ ਉਹਨਾਂ ਨੇ ਕੀਤਾ, ਪਰ ਬਣਾਤਾ ਇਹਨੇ ਪੰਜਾਬੀ ਦਿਹਾੜਾ। ਉਹ ਪੰਜਾਬੀ ਬੋਲੀ ਜਿਹੜੀ ਆ ਤਾਕਤਵਰ ਬੜੀ ਆ। ਜਦੋਂ ਤਾਂ ਵੈਸੇ ਇਹਨੂੰ ਪਿਆਰ ਨਾਲ ਕਹਿੰਦੇ ਸੀਗੇ, ਉਦੋਂ ਤਾਂ ਇਹਨੇ ਗੱਲ ਸੁਣੀ ਨਾ ਉੱਥੇ ਕਿਸੇ ਦੀ, ਸਾਰਿਆਂ ਨੇ। ਪਰ ਹੁਣ ਸਾਰੇ ਸਰਦਾਰ ਪੰਛੀ ਅੱਡ ਮਾਫੀਆਂ ਮੰਗਦਾ ਫਿਰਦਾ, ਤੇ ਇਹ ਜਿਹੜਾ ਹੁਕਮ ਚੰਦ ਰਾਜਪਾਲ ਆ, ਇਹ ਵੱਖਰੀ ਪੰਜਾਬੀ 'ਚ ਲਿਖ ਕੇ ਭੇਜੀ ਆ। ਉਹ ਤਾਕਤਵਰ ਆ ਨਾ ਪੰਜਾਬੀ ਬੋਲੀ। ਜਦੋਂ ਕੋਈ ਸਮਝੇ ਨਾ ਗੱਲ, ਉਹਨੂੰ ਕਹੀਦਾ ਵੀ ਫਿਰ ਤੈਨੂੰ ਪੰਜਾਬੀ 'ਚ ਸਮਝਾਵਾਂ। ਸੋ ਪੰਜਾਬ ਦੇ ਲੋਕਾਂ ਨੇ ਜਦੋਂ ਇਕਜੁੱਟ ਹੋ ਕੇ ਇਹ ਹੋਕਰਾ ਮਾਰਿਆ ਵੀ ਪੰਜਾਬੀ 'ਚ ਸਮਝਾਈਏ, ਤਾਂ ਉਹ ਮਾਫੀ ਵੀ ਆ ਗਈ। ਪਰ ਇਹ ਜਿਹੜੀ ਮਾਫੀ ਆ, ਇਹਦੇ ਅਰਥ ਕੱਲੇ ਪੋਲੇ ਪੋਲੇ ਜੇ ਲੈ ਕੇ ਕਿ ਲਓ ਜੀ ਜੰਗ ਜਿੱਤ ਲਈ, ਜੰਗ ਅਜੇ ਇਹ ਉਹਨਾਂ ਦੇ ਜਿਹੜੀਆਂ ਗੱਲਾਂ ਆਪਾਂ ਲੈ ਕੇ ਜਕਾਰੇ ਛੱਡਣ ਬਹਿ ਜਾਂਦੇ ਆ, ਉਹਦੇ ਨਾਲ ਨਹੀਂ ਗੱਲ ਬਣਦੀ। ਇਹ ਗੱਲ ਬੜੇ ਵੱਡੇ ਲੈਵਲ ਤੇ ਸਾਨੂੰ ਜਿਹੜਾ ਐਜੂਕੇਸ਼ਨ ਸਿਸਟਮ ਇੰਡੀਆ ਦਾ, ਭਾਰਤ ਦਾ ਆ ਰਿਹਾ ਖਰੜਾ, ਉਹ ਜਿਹੜਾ ਕਾਨੂੰਨ ਬਣਨਾ, ਉਹਦੇ ਪੈਰਲਲ, ਉਹਦੇ ਬਰਾਬਰ ਆਪਾਂ ਨੂੰ ਆਪਦੇ ਬੱਚਿਆਂ ਨੂੰ ਹਿੰਦੀ, ਹਿੰਦੂ, ਹਿੰਦੁਸਤਾਨ ਵਾਲੇ ਏਜੰਡੇ ਤੋਂ ਬਚਾਉਣ ਦੇ ਲਈ ਕੋਈ ਰਾਹ ਲੱਭਣਾ ਪੈਣਾ। ਸ਼੍ਰੋਮਣੀ ਕਮੇਟੀ ਤੋਂ ਬਹੁਤ ਵੱਡੀ ਆਸ ਕੀਤੀ ਜਾ ਸਕਦੀ ਹੈ, ਪਰ ਹੁਣ ਨਹੀਂ, ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਕਿਆਂ ਦੇ ਰਾਹੀਂ ਨਾਗਪੁਰ ਦੀ ਬੋਲੀ ਬੋਲਦੀ ਹੈ। ਹੁਣ ਚੀਫ ਖਾਲਸਾ ਦੀਵਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਉੱਥੋਂ ਵੀ ਕੋਈ ਆਸ ਨਹੀਂ ਹੈ। ਸੋ ਹੁਣ ਤਾਂ ਸਿੱਖ ਜਗਤ ਨੂੰ, ਪੰਜਾਬੀ ਬੋਲੀ ਬੋਲਣ ਵਾਲਿਆਂ ਨੂੰ ਬਾਹਰ ਅੰਦਰ ਦੂਰ ਦਰਾਡੇ ਆਪਸ ਵਿੱਚ ਹੀ ਸਲਾਹ ਮਸ਼ਵਰਾ ਸਾਰੇ ਕਰਕੇ, ਸਾਰੇ ਸੰਸਾਰ ਦੇ ਸਿੱਖਾਂ ਨੂੰ, ਪੰਜਾਬੀਆਂ ਨੂੰ ਕੋਈ ਨੀਤੀ ਲੈ ਕੇ ਆਉਣੀ ਪਊਗੀ ਕਿ ਕਿਵੇਂ ਹਿੰਦੀ ਤੋਂ ਬਚਣਾ, ਕਿਵੇਂ ਆਪਦੇ ਨਿਆਣਿਆਂ ਨੂੰ ਹਿੰਦੂ ਬਣਨ ਤੋਂ ਰੋਕਣਾ। ਸੋ ਜਿਹੜਾ ਇਸ ਵੇਲੇ ਮਾਹੌਲ ਆ, ਉਹ ਬਹੁਤ ਹੀ ਸਹੀ ਮਾਹੌਲ ਆ, ਬਹੁਤ ਹੀ ਵਧੀਆ। ਅੱਜ ਤੋਂ 2 ਮਹੀਨੇ ਪਹਿਲਾਂ ਜੇ ਕਿਸੇ ਨੂੰ ਕਹਿੰਦੇ ਸੀਗੇ ਕਿ ਭਾਈ ਨਵਾਂ ਭਾਸ਼ਾ ਖਰੜਾ, ਨਵਾਂ ਵਿਦਿਅਕ ਨੀਤੀ ਦਾ ਖਰੜਾ ਆ ਗਿਆ, ਤਾਂ ਕੋਈ ਨਹੀਂ ਸੀ ਸੁਣਦਾ। ਤੇ ਜਦੋਂ ਆ ਪਿਛਲੇ ਮਹੀਨੇ ਵੀ ਅਸੀਂ ਪ੍ਰੋਗਰਾਮ ਕੀਤੇ ਆ, ਉਹਨਾਂ 'ਚ ਦੱਸਿਆ ਵਿਦਿਅਕ ਨੀਤੀ ਬਾਰੇ, ਤਾਂ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਪਰ ਹੁਣ ਲਕੀਰ ਖਿੱਚੀ ਜਾ ਚੁੱਕੀ ਆ ਕਿ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਕੌਣ ਖੜਾ ਤੇ ਪੰਜਾਬੀ ਮਾਂ ਬੋਲੀ ਦੇ ਖਿਲਾਫ ਕੌਣ ਖੜਾ। ਤੇ ਸਾਨੂੰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਾਰਤੀ ਮੀਡੀਆ ਤੇ ਹਕੂਮਤ ਵਾ, ਇਹ ਕੋਈ ਨਾ ਕੋਈ ਯੱਬਖਾਨਾ ਖੜਾ ਕਰਨਗੇ। ਉਹ ਕੀ ਹੋਏਗਾ ਕਿ ਜਿਹੜੇ ਖੱਬੇ ਪੱਖੀ ਆਰਐਸਐਸ ਦੇ ਏਜੰਡੇ ਦਾ ਵਿਰੋਧ ਕਰਨਗੇ ਕਾਮਰੇਡ ਭਾਈਚਾਰੇ ਚੋਂ, ਉਹਨਾਂ ਨੂੰ ਕਹਿਦਾ ਕਰਨਗੇ ਮਾਓਵਾਦੀ ਆ, ਤੇ ਜਿਹੜੇ ਜਿਹੜੇ ਸਿੱਖ ਆਰਐਸਐਸ ਦੇ ਇਸ ਏਜੰਡੇ ਦਾ ਵਿਰੋਧ ਕਰਨਗੇ, ਉਹਨਾਂ ਨੂੰ ਕਹਿਦਾ ਕਰਨਗੇ ਖਾੜਕੂ ਆ। ਸੋ ਇਹ ਲੋਕਾਂ ਦੇ ਵਿੱਚ ਦਹਿਸ਼ਤ ਫੈਲਾ ਕੇ, ਡਰਾ ਕੇ, ਧਮਕਾ ਕੇ ਉਹਨਾਂ ਦੇ ਮਨਾਂ ਵਿੱਚ ਇਹ ਗੱਲ ਪਾ ਦੇਣੀ ਚਾਹੁੰਦੇ ਆ ਕਿ ਭਾਈ ਇਹ ਜਿਹੜੇ ਪੰਜਾਬੀ ਬੋਲੀ ਵਾਲੇ ਨੇ, ਇਹ ਤਾਂ ਬੜੇ ਖਤਰਨਾਕ ਬੰਦੇ ਆ ਤੇ ਇਹਨਾਂ ਨੂੰ ਸਮਾਜ ਵਿੱਚੋਂ ਅਲੱਗ ਕੀਤਾ ਜਾਵੇ। ਸੋ ਹਿੰਦੂ ਕੱਟੜਵਾਦ ਨੇ ਜਾਂ ਭਾਰਤੀ ਮੀਡੀਆ ਨੇ, ਸਟੇਟ ਸਿਸਟਮ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਉਸ ਸ਼ਖਸ ਦਾ ਜਿਉਣਾ ਦੁੱਭਰ ਕਰ ਦੇਣਾ ਹੈ ਜਿਹੜੇ ਪੰਜਾਬੀ ਮਾਂ ਬੋਲੀ ਦੇ ਹਮੈਤੀ ਹੋਣਗੇ। ਪੰਜਾਬੀ ਮਾਂ ਬੋਲੀ ਦੇ ਹਮੈਤੀਆਂ ਨੂੰ ਮੁਲਕ ਦੇ ਗਦਾਰ ਗਰਦਾਨਣਗੇ। ਫਿਰ ਭਾਰਤੀ ਮੀਡੀਆ ਰਾਹੀਂ ਪੰਜਾਬੀ ਬੋਲੀ ਦੇ ਹਮੈਤੀਆਂ ਨੂੰ ਕਹਿਣਗੇ ਤਾਂ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਆ, ਨਹੀਂ ਤਾਂ ਜੇਕਰ ਇਹ ਚਾਹਣ ਤੇ ਚੁੱਪ ਕਰ ਜਾਣ ਤੇ ਹਿੰਦੂ ਜਿਹੜਾ ਹੈ, ਹਿੰਦੀ ਜਿਹੜੀ ਹੈ, ਉਹਨੂੰ ਅੱਗੇ ਵਧਣ ਦੇਣ। ਪੰਜਾਬ ਦੀ ਧਰਤੀ ਤੇ ਸਿੱਖੀ ਤਾਂ ਕਹਿੰਦੇ ਪਹਿਲਾਂ ਹੀ ਬਥੇਰੀ ਆ, ਹਿੰਦੀ ਤੇ ਹਿੰਦੂ ਸਿੱਖ ਏਕਤਾ ਦੇ ਵਿੱਚ ਕਹਿੰਦੇ ਖਲਲ ਪਾਉਂਦਾ ਜਦੋਂ ਇਹ ਕਹਿੰਦਾ ਹੈਗਾ ਕਿ ਪੰਜਾਬੀ ਬੋਲਣੀ ਚਾਹੀਦੀ ਆ। ਤੇ ਐਵੇਂ ਹੀ ਫਿਰ ਉਹਨਾਂ ਨੂੰ ਆ ਦਹਿਸ਼ਤਗਰਦ ਪਾਕਿਸਤਾਨ ਦੇ ਏਜੰਟ। ਸੋ ਪੰਜਾਬੀ ਬੋਲੀ ਬੋਲਣ ਵਾਲਿਆਂ ਦੇ ਹਮੈਤੀਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੁਲਕ ਦੇ ਗਦਾਰ ਤੱਕ ਕਿਹਾ ਜਾਣਾ। ਤੇ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਆਪਾਂ ਪੰਜਾਬੀ ਬੋਲੀ ਬੋਲਣ ਵਾਲੇ ਲੋਕ ਆ ਜਿਹੜੇ, ਉਹ ਦੇਸ਼ ਭਗਤ ਬਣ ਕੇ ਟਾਈਮ ਕੱਢਣਾ ਪੰਜਾਬੀ ਛੱਡ ਕੇ, ਕਿ ਆਪਾਂ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਖੜ ਕੇ
ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਖੜ ਕੇ ਜਿਹੜਾ ਹੈਗਾ ਦੇਸ਼ ਦੇ ਗਦਾਰਕ ਹੋਣ ਤੱਕ ਵੀ ਜਾਣਾ, ਵੀ ਬੇਸ਼ੱਕ ਸਾਨੂੰ ਦਹਿਸ਼ਤਗਰਦ ਕਹਿ ਲਓ, ਪਾਕਿਸਤਾਨ ਦੇ ਏਜੰਟ ਕਹਿ ਲਓ, ਪਰ ਅਸੀਂ ਆਪਦੀ ਮਾਂ ਬੋਲੀ ਨੂੰ ਨਹੀਂ ਤਿਆਗਾਂਗੇ। ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਟੀਵੀ ਤੇ ਹੋਇਆ ਕਰਨਗੇ, ਜਿਵੇਂ ਕਸ਼ਮੀਰੀਆਂ ਬਾਰੇ ਤੇ ਜਿਵੇਂ ਮੁਸਲਮਾਨਾਂ ਬਾਰੇ ਮੈਂ ਕਹਿੰਦਾ ਰਿਹਾ ਕਿ ਇਹ ਮੀਡੀਆ ਵਾਲੇ ਕਿਸੇ ਬੰਦੇ ਨੂੰ ਬੁਲਾ ਲੈਂਦੇ ਆ ਤੇ ਉਹਨੂੰ ਸਮਝ ਹੀ ਨਹੀਂ ਲੱਗਦੀ ਹੈਗੀ ਕਿ ਹੈ ਤਾਂ ਮੈਂ ਸਹੀ ਆ ਪਰ ਮੈਂ ਦੋਸ਼ੀ ਜਿਹਾ ਲੱਗ ਰਿਹਾ, ਤੇ ਜਿਹੜੇ ਗਲਤ ਧਿਰ ਵਾ ਉਹ ਸਹੀ ਲੱਗਣ ਲੱਗੀ ਆ। ਇਵੇਂ ਹੀ ਪੰਜਾਬੀ ਬੋਲੀ ਬੋਲਣ ਵਾਲਿਆਂ ਨੂੰ, ਪੰਜਾਬੀ ਦੇ ਹਮਾਇਤੀਆਂ ਨੂੰ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ, ਪਾਕਿਸਤਾਨ ਦੇ ਏਜੰਟ ਤੇ ਹੋਰ ਭੈੜੇ ਤੋਂ ਭੈੜੇ ਲਫ਼ਜ਼ਾਂ ਦੇ ਨਾਲ ਨਵਾਜਿਆ ਕਰਨਗੇ। ਸੋ ਇੰਡੀਅਨ ਮੀਡੀਆ ਦੀ ਪੂਰੀ ਤਿਆਰੀ ਆ। ਸੋ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਇੰਨੀ ਕੁ ਸਮਰੱਥਾ ਤੇ ਸ਼ਕਤੀ ਬਖਸ਼ਣ ਕਿ ਅਸੀਂ ਜਿਹੜਾ ਇਸ ਮੁਲਕ ਦਾ RSS ਦਾ ਹਿੰਦੂ ਕੱਟੜਵਾਦ ਦਾ ਸਾਰਾ ਜਿਹੜਾ ਏਜੰਡਾ ਆ ਉਹਦੇ ਸਾਹਮਣੇ ਡਟ ਕੇ ਖੜ ਸਕੀਏ, ਆਪਦੀ ਮਾਂ ਬੋਲੀ ਨੂੰ, ਆਪਦੀ ਮਾਂ ਧਰਤੀ ਉੱਤੇ, ਇਸ ਧਰਤੀ ਉੱਤੇ ਸਿੱਖ ਸੱਭਿਆਚਾਰ ਨੂੰ ਬਚਾ ਸਕੀਏ। ਸੋ ਜਿਹੜਾ ਜਿੱਥੇ ਉਹਨਾਂ ਦੇ ਹਮਲੇ ਦੇ ਰੰਗ ਢੰਗ ਨੇ, ਉੱਥੇ ਸਾਡੇ ਸਾਹਮਣੇ ਇਹ ਵੀ ਗੱਲ ਬੜੀ ਧੜੱਲੇ ਵਾਲੀ ਆ, ਬੜੀ ਖੁਸ਼ੀ ਵਾਲੀ ਆ ਕਿ ਨਵੀਂ ਸਿੱਖ ਨੌਜਵਾਨੀ ਜਿਹੜੀ ਆ ਉਹਨੇ ਸਮੱਸਿਆ ਨੂੰ ਸਮਝ ਲਿਆ ਹੈ ਤੇ ਪੰਜਾਬ ਦੇ ਧਰਤੀ ਉੱਤੇ ਬੇਅੰਤ ਇਹੋ ਜਿਹੇ ਸਿੱਖ ਨੌਜਵਾਨ ਚੜ੍ਹਦੀ ਕਲਾ ਦੇ ਨਾਲ ਸਰਗਰਮ ਨੇ, ਜਿਹੜੇ ਪੰਜਾਬੀ ਮਾਂ ਬੋਲੀ ਲਈ ਦਿਨ ਰਾਤ ਕੰਮ ਕਰ ਰਹੇ ਨੇ। ਸੱਚੇ ਪਾਤਸ਼ਾਹ ਸਾਰਿਆਂ ਦੇ ਉੱਤੇ ਕਿਰਪਾ ਕਰਨ, ਪੰਜਾਬ ਦੀ ਧਰਤੀ ਉੱਤੇ ਪੰਜਾਬੀ ਮਾਂ ਬੋਲੀ ਦੇ ਝੰਡੇ ਝੂਲਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।